ਤੇ ਲਾਈਵ ਤੁਹਾਨੂੰ ਚੈੱਕ ਕਰਾ ਰਿਹਾ ਜਨਾਬ ਸੁਬਹ ਸੁਬਹ ਦਾ ਨਜ਼ਾਰਾ। ਤੇ ਸਾਡੇ ਫੋਤਕੀ ਹੋ ਗਈ ਜਨਾਬ ਭਾਈ ਨਹਿਰ ਪਰ ਬਦਲਾ ਜਿਹੜੇ ਪਿੰਡ ਦੇ ਜਿਨੇ ਵੀ ਅਜ਼ੀਜ਼ ਕਾਰਬ ਨੇ ਇਹ ਜਨਾਬ ਦੇਖ ਸਕਦੇ ਨੇ ਸੁਬਹ ਸੁਬਹ ਦਾ ਘਰ। ਅਸੀਂ ਕਬਰਸਤਾਨ ਜਾ ਰਹੇ ਹਾਂ ਜਨਾਬ ਕਬਰ ਕੱਢਣ ਵਾਸਤੇ। ਉਹ ਚਾਹੀ ਨਹੀਂ ਰਹੀ ਹੈ ਗੰਦ ਹੀ ਰਹਿ ਗਿਆ। ਹਾਂਜੀ ਲੈ ਗਈ ਹਾਂ ਚੜੀ ਹੁਣ ਸ਼ਾਇਦ ਹੈ ਨਾ ਜਿਹੜੀ ਹੈ ਪਸੰਦ ਅੱਗੇ ਬੜਾ ਖਿਲਾਰ ਹੁੰਦਾ ਕੱਢੇ ਦਾ। ਚਲੋ ਅੱਲਾ ਖੈਰ ਕਰੇ। ਢਾਪਾ ਹੁੰਦਾ ਪਾਣੀ ਹੂੰ ਤੁਸੀਂ ਢਾਪਾ ਹੁੰਦਾ ਪਾਣੀ ਥੋੜ੍ਹੀ ਬਿਲਕੁਲ ਚਲੋ ਆ ਜਾਓ ਨਾ। ਸੱਜਣਾ ਤੇ ਬੇਲੀ ਆਏ ਹੋ ਮੋਸਟ ਵੈਲਕਮ ਹੋ ਗਏ ਤੁਹਾਡਾ ਵੈਲਕਮ ਹੋ ਗਏ ਜਨਾਬ। ਖੋਤੀ ਚੈੱਕ ਕਰਵਾਈ ਤੁਹਾਨੂੰ ਆ ਚੈੱਕ ਕਰੋ ਖੋਤੀ ਕੋਈ ਵੀ ਆਈ ਜੀ ਪਰ ਵਾਸਫ ਸਾਹਿਬ ਅਸੀਂ ਜਾ ਰਹੇ हैं ना कब्रिस्तान कब्र करने वास्ते। ठीक है थोड़े होने का शुक्रिया थैंक यू जनाब बहुत शुक्रिया। मैं वो चैट च होग मैसेज मुसेज कोई अग्गा पिच्छा कोई गल बोली कोई 100 वादा घट बोलो चलो केह् हो गया अस चलो खैर मेरा कोई नहीं। हाँ जी फिर आगे मैं बिस्मिल्लाह मोस्ट वेलकम हो गए। अच्छा तुम शेर सुनाइए सवेरे सवेरे तुम ये दुनिया मुसाफर खाना क्यों वासिफ साहब ये दुनिया मुसाफर खाना ते कोई आवे कोई जावे किसी जुरत मुहम्मद बख्शा पक्के डेरे लावे। हाँ जी असी जनाब 2 दिन की जिंदगी ये जनाब जो कि करना जे पर लगे आखो तुम जनाब मेरे सानू टाइम दिओ अल्लाह पाक ने टाइम सानू कोई नहीं देना। ये 4 ध्याड़े आने जेह्ड़े सुख दे ये कड्डो नाले जनाब अल्लाह नू याद करो अल्लाह पाक दे जेह्ड़े हुक्म ने उन्होंने मन्नो तो कल नू सौखियां सौखियां ने सानियां ने ते असी जनाब दुनिया की दौड़ विच लगे हाँ दौड़ के पूरी पैंदी कोनी नाल ही फुक निकल जाती। साडा चाचा जिहड़ा फोत होया अज ये बंदा बादशाह ठीक है अल्लाह पाक ओहदा आखिर दा भला करे मगफरत करे दी ते बाकी जिंदगी उन्हें अपनी अच्छी गुजारी लोगों का तलक वास्ते ना गुजारी जिंदगी। हूँ आके बीमार हो गए तो
ਇਸੇ ਕਰਕੇ ਤੇ ਉਹ ਮੰਜੀ ਤੇ ਉਹ ਪੈ ਗਏ 3-4 ਸਾਲ ਤੋਂ ਮੰਜੀ ਤੇ ਪੈ ਗਏ। ਤਾਂ ਆਪਣੇ ਵਕਤ ਦੀ ਜ਼ਿੰਦਗੀ ਜਿਹੜੀ ਚੱਸ ਲਈ ਉਹਨਾਂ ਨੇ ਢੇਰ ਲਈ। ਜਿਸ ਵੇਲੇ ਟਾਈਮ ਆਇਆ ਤਾਂ ਪਤਾ ਹੀ ਨਹੀਂ ਲੱਗਿਆ ਉਹ ਗਏ ਨਹੀਂ। ਇਸੇ ਤਰ੍ਹਾਂ ਅਸੀਂ ਵੀ ਜਾਣਾ ਜਨਾਬ, ਅਤੇ ਲਿਹਾਜ਼ਾ ਅਸੀਂ ਆਪਣੀ ਤਿਆਰੀ ਖੁਦ ਕਰੀਏ ਅਤੇ ਫੇਰ ਹੀ। ਹੁਣ ਅਸੀਂ ਕਬਰਸਤਾਨ ਦੇ ਨਜ਼ਦੀਕ ਆ ਗਏ, ਢਿੰਡਾ ਕਬਰਸਤਾਨ। ਰਾਹ ਵਿੱਚ ਰਾਹ ਬੜਾ ਵਿੱਚ ਤੇ ਜੀ ਮੋਟਰਸਾਈਕਲ ਫਸ ਗਿਆ ਸ਼ਕਲ ਨਾਲ। ਤਾਂ ਮੀਆਂ ਸਾਹਿਬ ਨੇ ਵੰਡਾ ਕਰ ਕਰਕੇ ਦੱਸ ਛੜੀਆਂ ਹੈ ਨਾ। ਮੀਆਂ ਸਾਹਿਬ ਵੀ ਇੱਕ ਤਗੜੇ ਸ਼ਾਇਰ ਹੋਏ ਨੇ, ਉਹਨਾਂ ਨੇ ਇਸੇ ਗਲੇ ਗਲਾਂ ਲਿਖੀਆਂ। ਦੁਨੀਆ ਮੁਸਾਫਰਖਾਨਾ, ਕੋਈ ਆਉਂਦਾ ਕੋਈ ਜਾਂਦਾ, ਜ਼ਰੂਰਤ ਕਿਹਦੀ ਮੁਹੰਮਦ ਬਖਸ਼ਾ ਪੱਕੇ ਡੇਰੇ ਰਾਣ ਦੀ, ਕੋਈ ਨਹੀਂ ਕਿਸੇ ਦੀ ਜ਼ਰੂਰਤ ਨਹੀਂ ਹੈ। ਅਤੇ ਸੱਜਣੋਂ ਦੇ ਵੇਲੀਓ ਸੋਹਣਿਓ ਮਿਲਿਓ। ਅਤੇ ਇਹ ਦਿਹਾੜੀ ਚਾਰ ਜ਼ਿੰਦਗੀ 'ਚ ਇਹ ਇੱਕ ਤਾਂ ਹੱਸਦਿਆਂ ਖੇਡਦਿਆਂ ਲੋਕਾਂ ਨਾਲ ਗੁਜ਼ਾਰੋ ਖੁਸ਼ ਮਿਜ਼ਾਜੀ ਨਾਲ। ਦੂਜਾ ਅੱਲਾ ਦੇ ਹੁਕਮ ਜਿਹੜੇ ਅੱਲਾ ਨੇ ਦਿੱਤੇ ਨੇ ਉਹਨਾਂ ਨੂੰ ਮੰਨੋ, ਉਹਨਾਂ 'ਤੇ ਨਾਲ ਕਿਸੇ ਦੀ ਦਿਲਦਾਰੀ ਨਾ ਕਰੋ। ਅਤੇ 4 ਦਿਨ ਜ਼ਿੰਦਗੀ ਜੇ ਮੇਰੀ, ਮੈਂ ਆਪਣੀ ਤੁਹਾਨੂੰ ਮਿਸਾਲ ਦਿੰਦਾ ਕਿ ਜੇ ਜ਼ਿੰਦਗੀ ਬੜੀ ਹੈ ਤਾਂ ਮੇਰੀ 25-30 ਸਾਲ ਉਮਰ ਹੋ ਗਈ ਹੈ ਅਤੇ 25-30 ਹੋਰ ਹੋਵੇ, ਇਸ ਤੋਂ ਬਾਅਦ ਐਂਡ ਹੋ ਗਿਆ। ਜੋ ਹੋਈ ਤੇ ਪਹਿਲਾਂ ਹੀ ਹੋ ਸਕਦਾ, ਪਹਿਲਾਂ ਕਬਾੜਾ ਹੋ ਜੇ, ਅਗਲੇ ਵੱਢ ਤੱਕ ਕੇ ਪਰਾਂ ਕਰ ਸਨ ਮਲੰਗ ਲੋਕ। ਜਬਰੀਲ ਹਰਾਣੇ ਆਮਣਾ ਘਰ ਇਜ਼ਰਾਈਲ ਹਰਾਣੇ ਛੁਰੀ ਫੇਰ ਕੇ ਪਰਾਂ ਕਰ ਜਾਣਾ। ਅਤੇ ਜ਼ਿਆਦਾ ਸਾਰੀ ਹੈ ਦੁਨੀਆ ਪਈ, ਬੜਾ ਬੜਾ ਸ਼ਾਹੂਕਾਰ ਇੱਥੇ ਅਤੇ ਬੜਾ ਬੜਾ ਜਨਾਬ ਇੱਜ਼ਤਦਾਰ ਬੰਦਾ ਇੱਥੇ ਆਇਆ। ਦਿਖਾਉਂਦੇ ਤੁਹਾਨੂੰ ਕਬਰਸਤਾਨ ਵਿੱਚ ਉਹਨਾਂ ਦਾ ਕੀ ਬਣ ਗਿਆ। ਸਾਡਾ ਵੀ ਉਹੀ ਕੋਈ ਬਣਨਾ ਜੋ ਕਿ ਉਹਨਾਂ ਦਾ ਬਣਿਆ। ਅਤੇ ਜੇ ਅਸੀਂ ਉਹ ਅੱਲਾ ਦੇ ਰਾਹ ਦੇ ਵਿੱਚ ਚਾਚਾ ਸਾਡਾ ਜਾ ਰਿਹਾ ਅੱਗੇ। ਇਹ ਬਹੁਤ ਹੀ ਅੱਛੇ ਇਨਸਾਨ ਨੇ ਜਨਾਬ। ਅੱਲਾ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇ, ਬੜੀ ਜ਼ਿੰਦਗੀ ਸਾਦਾ ਜ਼ਿੰਦਗੀ ਗੁਜ਼ਾਰੀ ਹਨ ਅਤੇ 5 ਟਾਈਮ ਦੇ ਨਮਾਜ਼ੀ ਨੇ ਮਾਸ਼ਾਅੱਲਾ। ਅੱਲਾ ਪਾਕ ਇਹਨਾਂ ਦਾ ਜਨਾਬ ਮੇਰੀ ਹੋਰ ਇਹਨਾਂ ਨੂੰ ਨਮਾਜ਼ੀ ਹੋਣੇ ਦੀ ਤੌਫੀਕ ਅਤਾ ਫਰਮਾਏ ਅਤੇ ਸਾਨੂੰ ਵੀ ਨਾਲ ਜਨਾਬ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ ਅਤੇ ਤੁਹਾਨੂੰ ਅਮਲ ਕਰਨ ਦੀ ਤੌਫੀਕ ਅਤਾ ਫਰਮਾਏ। ਕਿਉਂ ਜੀ ਵਾਸਿਫ ਸਾਹਿਬ ਗੱਲ ਗਲਤ ਨਹੀਂ ਕੀਤੀ? ਇਹ ਵਾਸਿਫ ਸਾਹਿਬ ਵੀ ਮੇਰੇ ਨਾਲ ਜਾਂਦੇ ਨੇ। ਘਰੋਂ ਤੇ ਮੈਂ ਲਾਏ ਕੋਸ਼ਿਸ਼ ਕਰੀ ਜਾਂਦੇ 20,000-15,000 ਮੁੰਡੀਆਂ ਨੇ ਫੀ ਬੰਦੀ ਹੁਣ ਚੁੱਕਿਆ ਨੇ ਮਾਸ਼ਾਅੱਲਾ। ਹੱਥ ਲਈ ਹੈ ਸਾਨੂੰ ਵੀ ਦਾ ਵਿੱਚ ਬੱਬ ਲਾਏ ਕੋਈ ਧਾਗੇ ਵਾਲਾ। ਸਾਡਾ ਵੀ ਜੋ ਬਣੇ ਪਰ ਲੈ ਇਹ ਇਹਦਾ ਖਰਾਬ ਹੀ ਸਾਨੂੰ ਨਹੀਂ ਆਵਾਜ਼ ਸਾਨੂੰ। ਬਾਕੀ ਜੇ ਕਿਸੇ ਕੋਲ ਕੋਈ ਸਿਲੰਦਰ ਮਲੰਦਰ ਹੈ ਤਾਂ ਸਾਨੂੰ ਦੱਸ ਸਕਦਾ, ਅਸੀਂ ਉਸ ਬੰਦੇ ਕੋਲ ਪਹੁੰਚ ਜਾਵਾਂ। ਹਾਰ ਫਿਰ ਕੁੱਲੂ ਨਾਸਨ ਦਾ ਮੌਤ। Yeah. जी है जी आए निमिष लगे एक बरसात है साड़ी जिंदगी का जनाब असल मेन मकसद।
ਮਕਸਦ ਕੀ ਐਂਡ ਜ਼ਿੰਦਗੀ ਦਾ ਇਹ ਜਿਹੀ ਮਿੱਠੀ ਮਿੱਠੀ ਹੋਈ ਅਰਸ਼ ਕਈ ਟੁੱਟ ਗਏ ਜੇ ਕਈ ਸੁੱਕ ਗਏ ਜੇ ਕਈ ਮੁੱਕ ਗਏ ਇਹ ਦੇਖ ਇਹ ਜ਼ਿੰਦਗੀ ਮੈਂ ਦੇਖੋ ਹੀ ਅਸੀਂ ਬੜੇ ਭਾਈ ਹਾਂ ਕਬਰ ਸ਼ੁਰੂ ਨਹੀਂ ਕੀਤੀ ਹੈ ਅੱਛਾ ਅੱਛਾ ਚਾਚਾ ਮਹਿੰਦੀ ਦੀ ਕਬਰ ਕਿਹੜੀ ਇੱਥੇ ਫਿਰ ਕਰ ਲਓ ਅੱਗੇ ਕਰਕੇ ਜ਼ਾਰੀ ਬਾਤ ਇੱਥੇ ਕਬਰ ਹੋਰ ਵੀ ਹੋ ਸਕਦੀ ਇਹ ਭਾਈ ਜੀ ਇੱਥੇ ਨਿਕਲਣੀ ਉਹਨਾਂ ਕੋ ਕਿਉਂ ਮਿਸਤਰੀ ਸਾਹਿਬ ਪਾਣੀ ਮੈਂ ਇੱਥੇ ਖਿਲਾਉਣਾ ਨਹੀਂ ਭਾਈ ਨੇ ਖਾਣਾ ਪਾਣੀ ਸਾਡਾ ਲੰਘੇ ਤਕਰੀਬਨ ਇੱਥੇ ਹੀ ਨਵੀਂ ਹੁੰਦੀ ਹੈ ਪਾਣੀ ਲੱਗਦਾ ਜੀ ਇੱਥੇ ਕਰ ਲਓ ਫਿਰ नहीं पहले से है मेरे को लाइव चल रही बाहर चोर 711 हेलो ये चुकदा फिर करो जगह बड़ी गिल्ली है ना पानी लंघे है ना अस्सलाम मैं केड़ा मोड़ना अस्सलाम वालेकुम थोड़ी जी थोड़ी ऐसे कमर को कोनी खाना छाना भी करना है कि ना है रजबली कद भी जाने ठीक ठाक ही ਪਿੰਡੋਂ ਕੋਈ ਬੰਦਾ ਕੰਮ ਦਾ ਤੁਹਾਨੂੰ ਪਿੱਛੇ ਦੇ ਦੋ ਉਹਨਾਂ ਨੂੰ ਆਹ ਚੋਰ ਘਾਸਾਂ ਨੂੰ ਤੇ 90 ਦਾ ਬਲਾਕ ਬੜੇ ਜੇ 100 ਕਰ ਲਾ ਬੜੇ ਦੇ 90 ਵੀ ਅੱਗੇ ਵੀ ਪੇਨ ਹਟਿਆ ਜਿਹੜੇ ਉੱਥੇ
ਘਾਟਾ ਵਾਧਾ ਹੋਇਆ ਤੇ ਲੱਭੇ ਬੜੇ ਨੇ ਬਲਾਕ ਉਹ ਵੱਡੇ ਹੀ ਮੰਗਵਾਏ ਉਹ ਇਹ ਜਿਹੜੇ ਪਏ ਨੇ ਥੋੜੇ ਲੱਗਣ ਦੇ ਨਾਲ ਤੇ ਉਹ ਜਿਹੜੇ ਪਏ ਨੇ ਹਾਂ ਉਹਨਾਂ ਦੇ ਨਾਲ ਦੇ ਆਓ ਇਹਦੇ ਨਾਲ ਦੇ ਮੈਂ ਜਿਹੜੇ ਕਿਹਾ ਲੋ ਬਲਾਕ ਤੇ 6 ਪੜੀਆਂ ਕਿ 7 ਸੱਤ ਅੱਜ ਸਹੀ ਨੇ 6 ਕਿਰਾਏ ਚ ਆ ਜਾਣੀਆਂ 7ਵੀਂ ਨਾਲ ਲਾਉਂਦੇ ਯਾਰ ਕਈ ਦੇ ਨਾਲ ਚੰਬੜ ਜਾਂਦੀ ਜੀ ਮੈਂ ਕਹਿੰਦਾ ਕਈ ਦੇ ਨਾਲ ਹਰ ਚੰਬੜ ਜਾਂਦੀ ਜੀ ਮਿੱਟੀ ਜੀ ਥੱਲੇ ਜੇ ਗਿਆ ਨਾ 1.5 ਫੁੱਟ ਬੇਲਟਾ ਉਹ ਦੱਸੋ ਹੋਰ ਹਾਂ ਨਾਲੇ ਉਹਨੇ ਭਾਰੀ ਜਿਹੀ ਠੀਕ ਨਹੀਂ ਬਰੋਂ ਦੀ ਹੈ ਕਿਸੇ ਲੈ ਤਾਂ ਬਾਬਾ ਕਿਰਨੀ ਹੋਗਾ ਮੰਜੂ ਤੇ ਤੂੰ ਇਹ ਡਰ ਗਿਆ ਕਿ ਮੈਨੂੰ ਸੱਚੀ ਹਾਂ ਵਹਿਮ ਕਰ ਗਈ ਕੱਲ ਬਾਬਾ ਆਊਗਾ ਹਸਪਤਾਲ ਵੇੜੇ ਹੁੰਦਾ ਮੈਂ ਅੱਗੇ ਕਹਿੰਦਾ ਮੌਲਵੀ ਰਾਮਰ ਸੂਲ ਤੇ ਨੇ ਇਹ ਨਾ ਵੀ ਕੋਈ ਕੰਮ ਆਵੇ ਤਾਂ ਵੀ ਫਿਰਦੇ ਰਹਿੰਦੇ ਨੇ ਚੰਗੀ ਰੋਈ ਵਾਲ ਚੜ੍ਹਦੇ ਛੋਟੀ ਬੜੀ ਹੋਈ ਤੈਨੂੰ ਵਧਿਆ ਜੋ ਪੈਪ ਜੋ ਰਸਾ ਹੈ ਨਾ ਜਿਹੜੇ ਬਾਹਰ ਫਿਰਦਾ ਫਿਰਦਾ ਚੁੱਕ ਕੇ ਤਾਂ ਪਰਾਂ ਸੱਟ ਕੇ ਅਜਰਾ ਇਹ ਕੋਈ ਸੱਪ ਵਹਿਮ ਹੋ ਗਿਆ ਨਾ ਸੱਪ ਦਾ ਵਹਿਮ ਇਹਨਾਂ ਦੇ ਡੇਰੀ ਪਿਆ ਉੱਥੇ ਕਿਰੇ ਮਾਰਿਆ ਹੁਣ ਹਾਂ ਨਾ ਸੱਟ ਛੋਟੀ ਦੇ ਨਾਲ ਉਹਨੇ ਛੋਟੀ ਨੂੰ ਜ਼ਹਿਰ ਚੜ ਗਿਆ ਮੈਨੂੰ ਵੀ ਚੜ ਗਿਆ ਜੋ ਮਾਲਕ ਚਾਹੇ ਜੀ ਕਰ ਗਿਆ ਬੰਦੇ ਦਾ ਕੋਈ ਕੰਮ ਨਹੀਂ ਹੈ ਅੱਗੇ ਸਾਰੀ ਜ਼ਿੰਦਗੀ ਨਹੀਂ ਕੀਤਾ ਹੈ ਅਸਲ ਪਤਾ ਕਿ ਮੌਤ ਦਾ ਬਹਾਨਾ ਜਿਹੜਾ ਨਾ ਇਹ ਉਹ ਮੌਤ ਦਾ ਬਹਾਨਾ ਤੇ ਉਹ ਇਹਨੇ ਡਰਨਾ ਇਹਨੇ ਮੰਜੀ ਤੇ ਬਹਿਣਾ ਇਹ ਲੈ ਲਈ ਤੇ ਜੇ ਨਾਜ ਦੀ ਬਹੁਤ ਹੁੰਦੀ ਦੇ ਇੱਕ ਵਾਰ ਹੀ ਆ ਕੇ ਲੈ ਆਏ ਹਾਂ ਤਕਰੀਬਨ ਮੇਰਾ ਹੈ ਇੱਕ ਵਾਰੀ ਸ਼ੁਰੂ ਹੋਈ 1:30 12:30 ਵਜੇ ਨੂੰ ਕਿਤਨੇ ਬਾਹਰ ਜਾਣ ਦੋ ਜੀ ਕਿੱਥੇ ਹੈ ਨਾ ਇਹ ਬਾਹਰ ਜਾਣਗੇ ਥੋੜਾ ਥੋੜਾ ਕਰ ਪੂਰੀ ਰੱਖੀ
ਉਹ ਦੇ ਮਾਰਿਆ ਜਿੱਥੇ ਇਹ ਤੇ ਮਾਰਿਆ ਜਿੱਥੇ ਇਹ ਮੂੰਹ ਤੇ ਮਾਰੋ ਨਾ ਦੱਸੋ ਚੰਗਾ ਸੀਮੈਂਟ ਨਾਲ ਲੱਗੇ ਰਹੇ ਨੇ ਨਾ ਚਾਹ ਨਹੀਂ ਬੋਸਾ ਛੱਡਦੇ ਕੌਣ ਉਹ ਬੰਦਾ ਮੁੰਡਾ ਇੱਕੋ ਸਾਈਡ ਸੁੱਟ ਜੇਗਾ ਤੁਸੀਂ ਟੀਵੀ ਨਹੀਂ ਦੋ ਪਾਸੇ ਛੱਡ ਲਾਓਗੇ ਕਿਹੜਾ ਉੱਤੇ ਤਾਂ ਪਾਏਗੇ ਚਾਹੀਏ ਸਾਡਾ ਵੀ ਹੱਥ ਤੇ ਨਾ ਉਸ ਪਾਸੇ ਤੇ ਇੱਕ ਆ ਗਿਆ ਫਿਰ ਯਾਰ ਨਹੀਂ ਖਾਲੀ ਆਵੇ ਜੀ ਸਹੀ ਖੁਸ਼ ਬਾਰੇ ਭਾਈ ਦਾ ਹੁੰਦਾ ਹੈ ਇਹ ਉਹਦੇ ਵੀ ਹੋਈ ਹੈ ਨਾ ਯਾਰ ਮੀਆਂ ਮੁਹੰਮਦ ਸਾਹਿਬ ਨੇ ਇੱਕ ਨਾਲ ਨੂੰ ਰੱਬ ਇਹਨਾਂ ਦੇਵੇ ਤੇ ਬਸ ਬਸ ਕਰਨ ਤੇ ਬਣ ਇੱਕ ਨਾਲ ਨੂੰ ਰੱਬ ਕੁਝ ਵੀ ਨਹੀਂ ਜਾਂਦਾ ਤੇ ਐਵੇਂ ਜਾਣ ਜਾਂਦਾ ਦੁਨੀਆ ਮੁਸਾਫਰਖਾਨਾ ਤੇ ਕੋਈ ਆਵੇ ਕੋਈ ਜਾਵੇ ਇਹਦੀ ਜ਼ਰੂਰਤ ਮੁਹੰਮਦ ਬਖਸ਼ਾ ਪੱਕੇ ਡੇਰੇ ਆਹ ਜੀ ਕੱਲਾ ਗਏ ਕਰਨ ਦਵਾਵਾਂ ਤੇ ਯਾਰ ਰੱਬਾ ਕਿੱਥੇ ਪਾਈਏ ਇੱਕ ਨਾ ਰੱਬ ਇਤਨਾ ਡੰਡਾ ਤੇ ਆਖਣ ਯਾਰ ਰੱਬਾ ਕਿੱਥੇ ਪਾਈਏ ਕਿ ਕੱਲਾ ਗਏ ਕਰਨ ਇਤਨਾ ਮਨ ਲੱਗਦਾ ਹੈ ਨਾ ਤੇ ਬਸ ਬਸ ਕਰਨ ਦੇ ਬੰਦੇ ਇੱਕ ਨਾ ਦਾ ਨਾਮ ਨਿਸ਼ਾਨ ਮਟਾਉਂਦਾ ਹਾਲੀ ਜਾਨ ਦੀਆਂ ਇੰਜੀ ਗੱਲ ਹੈ ਬੇਸ਼ੱਕ ਉਹਨੇ ਕਵਰ ਕਰ ਆਉਣਾ ਤਾਂ ਨਾ ਤੇ ਹੱਥ ਨਹੀਂ ਹੁੰਦਾ ਤੇ ਹੱਥ ਮਤਲਬ ਮਸਲੇ ਕਰਨੇ ਉਹਨੇ ਹੱਥ ਤੋਂ ਬਗਾਰ ਕਵਰ ਕੱਢਣ ਦੀ ਦੁਕਾਨ ਹੈ ਬਾਬੂ ਮਹਿੰਦੀ ਤੇ ਜਾਣ ਲੱਗਾ ਪਤਾ ਹੀ ਨਹੀਂ ਲੱਗਾ ਇੰਜੀ ਯਾਰ ਨਹੀਂ ਮਤਲਬ ਟੀਵੀ ਉੱਤੇ ਲੈ ਤੂੰ ਬਰਕਤਾਂ ਵਾਲਾ ਨਹੀਂ ਪੰਜੇ ਸੀ
ਤੂੰ ਹੀ ਫੜੀ ਰੱਖ ਥੱਲੇ ਕੱਟ ਕੇ ਪਹਿਲੂ ਨਿਕਲ ਕੇ ਪਰਬਤ ਤੇ ਨਿਕਲਿਆ ਨਾ ਜਾ ਉੱਥੇ ਫੇਰ ਪਰਤ ਗਿਆ ਮੈਂ ਪੱਠੇ ਲਾਉਂਦਾ ਪੱਠੇ ਤੇਰਾ ਅੱਛਾ ਹਾਦਲ ਕਸ਼ਮੀਰੀ ਨਹੀਂ ਮਹਿੰਦੀ ਆਪਣਾ ਅੱਛਾ 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 ਉੱਥੋਂ ਪਰਤ ਕੇ ਵਿੱਚ ਸਾਨ ਕੋਲੋਂ ਹਰ ਢੰਗ ਲਈ ਸੂ ਹਾਂ ਬਿਲਕੁਲ ਇੰਜ ਕਰ ਉੱਥੋਂ ਲੈ ਕੇ ਫਿਰ ਰਾਹ ਸਰਕੇ ਆ ਗਏ ਉੱਥੋਂ ਬਿੱਠੂ ਚੜ ਕੇ ਦੋ ਟੱਪੀਆਂ ਤੇ ਇੱਕ ਟੱਪੀ ਵੱਡੀ ਫਿਰ ਤੇ ਧਰੀ ਅੱਗੇ ਅੱਗੇ ਤਾਰ ਹੀ ਮਾਈ ਥੱਲੇ ਪਾਣੀ ਇਹ ਟੱਪੀਆਂ ਬੋੜੀਆਂ ਨੇ ਨਾ ਅਈਆਂ ਨੇ ਉੜਨਾ ਹੀ ਬੱਤਰ ਕਰ ਲੱਗਾ ਤੇ ਤਾਰ ਹਰ ਗਾਂ ਪੈਰੀ ਤੇ ਮੁੰਡੇ ਨੂੰ ਪੈਰੀ ਹੈਲੋ ਹਾਂਜੀ ਕਿੱਥੇ ਆ ਹੈਲੋ जी अस्सलाम वालेकुम ठीक ठाक शुक्र अल्हम्दुलिल्लाह कब्र काट में हाँ वो चीज़ नैत नहीं पर बता अच्छा ऐसा बोल सुनो वो नहीं पर बता लेना चीज़ नैत नहीं हाँ बीमार बदलना कितने को आ रहे हैं कम हाँ जाना क्या है उमर ने छुट्टी कराई है तो ये उमर ने छुट्टी करा ली जनाजा कितने बजे में 11:30 जाना हम तो करते हैं ना टाइम हो गया मैं भी जाना है कम भी जाना है लेकिन हमें पढ़ाना ना लगेगा ਅੱਗੇ ਹੀ ਬਿਮਾਰ ਹੈ
ਕਿਉਂ ਯਾਦ ਸਰਵਿਸ ਕਰਤੀ ਖਰਾਬ ਜਿਹਨੇ ਮਾਰੀ ਥੋੜੀ ਝੂਠੀ ਜਿਹੜੀਆਂ ਦੱਸ ਪਈਆਂ ਮਾਰਨੀਆਂ ਤੇ ਜਿਹਨਾਂ ਨੂੰ ਕੋਈ ਫੜ ਲਿਆ ਇਹ ਕਹਿੰਦਾ ਮੈਂ ਜਿਹੜੀ ਇੱਕ ਬੰਦੇ ਦੀ ਕਾਫੀ ਜ਼ਿਆਦਾ ਜੀ ਪਤਾ ਨਹੀਂ ਤੇਰੇ ਹੱਥ ਕੀ ਮੈਂ ਬਣਨ ਥੱਲੇ ਆਏ ਨੇ ਬੰਦੇ ਕਿਤੇ ਵਾਲੇ ਨਾ ਕਾਰ ਉਹ ਬਣਨ ਤੋਂ ਚੜ ਜਾਂਦੇ ਮੈਂ ਦੱਸ ਰਿਹਾ ਮੈਂ ਚੱਲਦਾ ਬਲਾਕ ਲਾਣੇ ਨੇ ਨਾ 6-6 ਇੰਚ ਦੇ ਬਲਾਕ ਵੀ ਖੇਜ ਜਾਂਦੇ ਦੇਖ ਲਓ ਹੋਰ ਦਵਾਈ ਚੱਲ ਲਓ ਜੇ ਉਹ ਭਾਈ ਨਾਲ ਪੁੱਛਣਾ ਨਾ ਪਿਆ ਜਗ੍ਹਾ ਜੇ ਨਗਰ ਸਾਹਿਬ ਨੂੰ ਮਿਸਤਰੀ ਮਿਸਤਰੀ ਉਹ 2.5 ਫੁੱਟ ਵਿੱਚ ਰੱਖ ਦੇ ਜੇ ਚਲੋ ਦੇ ਪਾਸੇ ਤੇ ਟੱਪਾ ਲਾ ਲਓ ਜਾਂ ਦੋ ਪਾਸੇ ਥੋੜੀ ਥੋੜੀ ਲਾ ਲਓ ਖੁੱਲੀ ਕਰ ਲਓ ਜਰਾ ਕਿਹੜੀ ਸਾਰੀ ਫੋਟੋ ਵੀ ਹੋਣੀ ਪੱਕੀ ਹਾਂ ਉਹ ਫੁੱਟ ਰੱਖਣੀ ਜੇ 20 ਇੰਚੀਆਂ ਚਲੋ ਸ਼ਾਇਰੀ ਕਰ ਲੈਣੇ 1.5 ਫੁੱਟ ਰੱਖਣੀ 1.5 ਫੁੱਟ ਦਿੱਤੀ ਰਹਿਣਾ 1.5 ਫੁੱਟ 1.5 ਪੌਣੇ 2 ਫੁੱਟ ਜੋੜ ਕੇ ਨਾਲ ਬਲਾਕ ਨਾਲ ਜੋੜ ਕੇ ਲਾਣੇ ਨੇ ਜ਼ਿਆਦਾ ਮਿੱਟੀ ਕੋਈ ਫਿਰ ਉਹ ਦਬਾਅ ਕਰ ਦੇਣਾ ਜੀ ਜੀ ਸਮਝਾ ਕਰ ਪੈਰ ਤੇ ਨਾ ਮਾਰ ਲੈ ਉਹਦੇ ਘੰਟੇ ਦੇ ਹੱਥ ਵੀ ਜਾ ਗਵਾਂਢੀ ਨਹੀਂ ਹੈ ਪੰਜ ਟੁੱਟਾ ਹੋਇਆ ਹਾਂਜੀ ਇਹ ਰੰਦਾ ਜਿਹੜਾ ਕਿ ਗੇ ਇਸ਼ਾਰਾ ਦੀ ਬੋੜ ਦੇ ਲਵੰਦਾ ਨਹੀਂ ਅਗਲੇ ਬੰਨੇ ਲਾ ਰਿਹਾ ਤਾਂ ਉਹ ਕਿੱਥੇ ਹੀ ਜਿਹੜਾ ਚੱਲ ਗਿਆ ਦੇ ਦੇ
ਅੱਗੇ ਪਤਾ ਸਾਮੀ ਬਣਦੀ ਬੜੀ ਸੋਹਣੀ ਲੱਗਦੀ ਜੇ ਉਦੋਂ ਵੀ ਕੋਈ ਬੱਦਲ ਛੱਦਲ ਦਾ ਮੌਸਮ ਉਹ ਆਰਟੀਫੀਸ਼ਲ ਆ ਜਾਣੀ ਕਦੋਂ ਕਿੱਧਰ ਆ ਇੱਥੇ ਜਿਹੜੇ ਘਰ ਨੇ ਇਹਨਾਂ ਦੀ ਥਾਂ ਛੱਡੀ ਇਹਨਾਂ ਲਈ ਏ ਨਵੀਆਂ ਜਿਉਂ ਬੂਟੀਆਂ ਆਉਣੀਆਂ ਨੇ ਫਿਰ ਉਹਨਾਂ ਤੇ ਕਿਤੇ ਲੈਣੀ ਹੈ ਨਾ ਕੀ ਕਰਨ ਫਿਰ ਕਿੰਨਾ ਕਰ ਥਾਂ ਪੂਰਾ ਕਰਨ ਇਹ ਜਲਾਲਪੁਰ ਨਹੀਂ ਹੁਣ ਭਾਜੀ ਲੱਭਦੀ ਫਿਰ ਭਾਈ ਜਗ੍ਹਾ ਤਾਂ ਹੀ ਅੱਗੋਂ ਲੈਣ ਹੁੰਦੀ ਹੈ ਨਾ ਸ਼ਹਿਰਾਂ 'ਚ ਜਗ੍ਹਾ ਦੀ ਵੀ ਹਿਸਾਬ ਲਾਓ ਰੇਟ ਕਿੱਥੇ ਚ ਆ ਗਏ ਉਹਨਾਂ ਦਾ ਚੋਖਾ ਵੀ ਖਾਲੀ ਵੀ ਕਰ ਲੈਂਦੇ ਨੇ ਇੰਨੇ ਗੱਲ ਬੜੇ ਬੜੇ ਜ਼ਾਲਮ ਲੋਕ ਬੜੇ ਇੰਨੇ ਭਾਈ ਜੀ ਹੁਣ ਇੱਕ ਜਗ੍ਹਾ ਇੱਥੇ ਕਵਰਾਂ ਨਿਕਲਦੀਆਂ ਪਈਆਂ ਇੱਥੇ ਨਿਕਲ ਤੇ ਉਹ ਸ਼ਹਿਰ ਆ ਕਈ ਵਾਰੀ ਕੱਢੀਏ ਤਾਂ ਪਤਾ ਹੱਡੀਆਂ ਨਿਕਲਦੀਆਂ ਨੇ ਕਬਰ ਦੀਆਂ ਸਾਈਡ ਦੀ ਮੈਨੂੰ ਉੱਥੇ ਪਤਾ ਕਿ ਉੱਥੇ ਕਿਸੇ ਨੂੰ ਪਤਾ ਹੀ ਕੋਈ ਨਹੀਂ ਹੈ ਗੁਆਂਢੀ ਨੇ ਮਰ ਗਿਆ ਹੈ ਇਹ ਨਹੀਂ ਹੈ ਉਹ ਭਾਈ ਬਾਮਨ ਨਾ ਬੱਕਰੀਆਂ ਜਿਹੜਾ ਫਿਰ ਸ਼ਹਿਰ 'ਚ ਟੁੱਟ ਜਾਂਦਾ ਇੱਥੇ ਹੁਣ ਜਿਹੜੇ ਹੈ ਉਹ ਸਾਰੇ ਨੂੰ ਪੱਕਾ ਪਤਾ ਹੈ ਇਹ ਕਿਸੇ ਦਾ ਚਾਚਾ ਕਿਸੇ ਦਾ ਦਾਦਾ ਕਿਸੇ ਦਾ ਭਰਾ ਹੈ ਨਾ ਕਿਸੇ ਦਾ ਅੰਮਾ ਦਾ ਪਤਾ ਨਾ ਇਨਸਾਨੀਅਤ ਹੈ ਥੋੜੀ ਬਹੁਤ ਇੰਨੇ ਇੰਨਾ ਜਿਹੜਾ ਭਾਈ ਬੜਾ ਇਹ ਅੱਲਾ ਦਾ ਬੜਾ ਬਾਕੀ ਤਾਂ ਹੈ ਸ਼ਹਿਰ 'ਚ ਬੜੀ ਔਖੀ ਜ਼ਿੰਦਗੀ ਹੈ ਤੇ ਪਰ ਸ਼ਹਿਰ ਦੀ ਜ਼ਿੰਦਗੀ ਬੜੀ ਔਖੀ ਜ਼ਿੰਦਗੀ ਹੈ ਉੱਥੇ ਪੈਸਾ ਬਸ ਇੰਨੇ ਉੱਥੇ ਲੱਖ ਦਿੰਦੇ ਆ ਉਹਨਾਂ ਨੂੰ ਚੁੱਭਦਾ ਵੀ ਕੋਈ ਨਹੀਂ ਉਹ ਕਿਵੇਂ ਦਾ ਕਮਾ ਗਿਆ ਜਿਹੜਾ ਉਹ ਰੱਬ ਦੇ ਲੱਖ ਕਮਾਉਂਦਾ ਰਿਹਾ ਵੇ ਜਾਂ ਤੇ ਸਾਵਣ ਬਾਦ ਨਿਕਲਦਾ ਗੱਲ ਸਹੀ ਹੈ ਪਰ ਜਿਹੜਾ ਉੱਥੇ ਵਿਚਾਰਾ ਪਿਸ ਗਿਆ ਹੈ ਨਾ ਜੈ ਜੈ ਮਾੜਾ ਜਿਹਾ ਉਹ ਤਾਂ ਉੱਠ ਹੀ ਨਹੀਂ ਸਕਦਾ ਹੈ ਇੰਨੇ ਗਰੀਬ ਨੂੰ ਮਾਰੇ ਨਾ ਭਾਈ ਜਾਣਾ ਜਿਹਦਾ ਚੱਲ ਗਿਆ ਚੱਲ ਗਈ ਨਾ ਸਕਦਾ ਤੇ ਨਾ ਸ਼ਹਿਰ ਹੈ ਉਹ ਉੱਥੇ ਮਰਨਾ ਇੰਨੇ ਗੱਲ ਇੰਜੀ ਤੇ ਸਾਰੇ ਇੱਕ ਜੈਸੇ ਹੈ ਨਹੀਂ ਇੰਜੀ ਉਹ ਜਿਹੜਾ ਪਰਸੋਂ ਦੀ ਚੌਥੀ ਮੂਵੀ ਬਣਾਉਣ ਗਏ ਹੋ ਜਿੱਥੇ ਅਰਜਲ ਉਹਨਾਂ ਦਾ ਗਵਾਂਢੀ ਭਾਵੇਂ ਭੁੱਖੇ ਮਾਰ ਗਿਆ ਹੁਣ ਥੋੜਾ ਜਿਹਾ ਰੁਪਿਆ ਨਹੀਂ ਸੱਟਿਆ ਹੋਰ ਕਿ ਤੁਸੀਂ ਬੱਗਲ ਹੀ ਲੰਘ ਗਿਆ ਇੰਜੀ ਗੱਲ ਇੰਜੀ ਬਾਪੂ ਕਦਾ ਹੈ ਜਨਾਬ ਨੇ ਭਰਾ ਦੀ ਦੇਣੀ ਥੋੜੀ ਇੰਜੀ ਗੱਲ ਤੇ ਉਂਝ ਜਿਹੜਾ ਰਾਮਦਾਸ ਸੜਿਆ ਕੋਈ 40-50 ਲੱਖ ਉਹ ਜਿਹੜਾ ਰਾਮ ਫਿਰ ਰਾਮ ਹੀ ਉੱਡਦਾ ਨਾ ਭਰਾ ਅਮੀਰ ਤੇ ਉੱਤੇ ਬੰਦਾ ਜਿਹੜਾ ਉਹ ਹੀ ਗਿਆ ਜਿਹਨੇ ਕਿਸੇ ਦਾ ਇੰਜੀ ਗੱਲ ਮਜ਼ਦੂਰੀ ਕਰਕੇ ਨੇ ਹੱਥ ਲਾ ਦਿੱਤੀ ਇੰਜੀ ਗੱਲ ਅੱਛਾ ਮਾਰ ਕੇ ਉਹਨੇ ਆਪਣਾ ਢਿੱਡ ਟੁਰਦਾ ਇੰਜੀ ਗੱਲ ਅੱਛੀ ਕਿਸੇ ਨੂੰ ਇੰਜੀ ਗੱਲ ਇੰਜੀ ਗੱਲ ਦਿਖਾਵਾ ਉਹਨੂੰ ਆਖਿਆ ਕਿਸੇ ਪੁੱਛ ਲਿਆ ਹੋਰ ਨੂੰ ਦੇਣਾ 50,000 ਰੁਪਏ
ਨਹੀਂ ਦਿੰਦਾ। ਕਦੇ ਨਹੀਂ ਖਵਾਉਂਦਾ ਬਸ ਉਹ ਕਿ ਜੋ ਉਹਦੇ ਨਾਲ ਬੱਲੇ ਬੱਲੇ ਹੋਣੀ ਹੈ 50 ਖੋਤਰਾ ਤੇ ਬੜੀ ਦੂਰ ਦੀ ਗੱਲ ਨਾ ਮੰਗਣ ਵਾਲੇ ਨਹੀਂ ਹੁੰਦੇ ਨਾਲ ਹਾਂ ਉਹਨਾਂ ਨੂੰ ਐਵੇਂ ਚੰਡਾ ਪੇ ਮਾਰਦੇ 100 ਰੁਪਈਆ ਜਾਂ 200 ਦਾ ਦਈਏ ਤਾਂ ਵਿਚਾਰੇ ਪਿਛਾ ਹੋ ਜਾਂਦੇ ਆ। ਇੰਨੀ ਗੱਲ। ਉਹ ਭਾਈ ਮੰਗਣ ਵਾਲੇ ਵੱਡੇ ਵੱਡੇ ਰਾਮਦੇ ਨੇ। ਪਰਸੋਂ ਚੌਥ ਨਾ ਦੋ ਮੁੰਡੇ ਬੈਠੇ ਤੇ ਮੈਂ ਖਲੋਤਿਆ ਤੇ ਰਕਸ਼ਾ ਮੇਰਾ ਨਾ ਮੈਂ ਲੈ ਕੇ ਆਇਆ ਬਜਰੀ ਦੁਕਾਨ ਤੇ ਪਾਣੀ ਤਾਂ ਰਕਸ਼ਾ ਪੈਂਚਰ ਹੋ ਗਿਆ ਤੇ ਦੋ ਮੁੰਡੇ ਬੈਠੇ ਤੇ ਕੁੜੀ ਗਈ ਮੰਗਣ ਮੈਂ ਤੇ ਐਡੀ ਕਰੀ ਉਹਨੂੰ ਆਂਦੀ ਦੇ ਪੈਸੇ ਉਹਨੂੰ ਗੱਲ ਸੁਣਾਈ ਵੀ ਕੋਨੀ ਟੂ ਆਂਦੀ ਜਾ ਪਰ ਲਾਨਤ ਪਾਈ ਉਹਨੇ ਇਹਦੇ ਜਿਹੜੇ ਚੰਗੇ ਨੇ ਮਾਰੇ ਇਸ ਵੇਲੇ ਪਦਾਤੇ ਨੇ ਇਹਦੇ ਮੱਥਾ ਰਾਤ ਲੈਂਦੇ ਹੱਕਦਾਰ ਹਾਂਜੀ ਕੋਈ ਮੰਗੇ ਤਾਂ ਦੂਜੀ ਭਾਈ ਦੀ ਸ਼ਾਨ ਪਿਛਲੀ ਵਾਰੀ ਪਤਾ ਹੀ ਵਿਆਹ ਹੋਇਆ ਚੰਗੜਾਂ ਦਾ ਜਿਹੜੇ ਹੱਕਦਾਰ ਤੇ ਉਹਨਾਂ ਭਾਈ ਜਾ ਲੈਮੋਦੀਨ ਮੰਗਾਈ ਉਹ ਮੰਗਦੇ ਨਹੀਂ ਆ ਉਹ ਜੇ ਮੰਗਣ ਵੀ ਜੇ ਕਿਸੇ ਬੜੀ ਮਜਬੂਰੀ ਨਾਲ ਜਾਣ ਨਾ ਤੇ ਅੰਧੇਰੇ 'ਚ ਜਾਂਦੇ ਨੇ ਖਬਰ ਨਾ ਹੋਵੇ ਘੁੰਮ ਗੱਲ ਕੋਲ ਘੁੰਮ ਗਏ ਛੋਟੇ ਗੋਸ਼ਤ ਦੇਸੀ ਘਿਓ ਚ ਪੱਕੇ ਬੜਾ ਚੀਜ਼ ਖਾਣੇ ਪੱਕੇ ਲੈਮੋਦੀਨ ਆਈਆਂ ਮੀਡੀਆ ਨਾ ਬੀਬੀ ਤੇ ਇੱਥੇ ਵੀ ਹੁਣ ਆਹ ਜਿਹੜੀਆਂ ਮੰਗਣ ਵਾਲੀਆਂ ਆਉਂਦੀਆਂ ਨੇ ਉਹ ਪਿੱਛੇ ਭਾਵੇਂ ਉਹ ਇੱਥੇ ਰੇੜੀ ਤੇ ਬੈਠ ਕੇ ਆਪਣੇ ਤਾਸ਼ ਕੁੱਟਦੇ ਨੇ ਜੀ ਅੱਛਾ ਉਹਨਾਂ ਦਿਨਾਂ ਜੋ ਨਾ ਵਿਆਹ ਕੀਤਾ ਨਾ ਉਦਾਂ ਨੇ ਤੋਂ ਥੋੜੇ ਦਿਹਾੜੇ ਪਾਸ ਨਾ ਤੂੰ ਲਾ ਲੈ ਵਿਆਹ ਹੋਰ ਬੜੇ ਕੱਚੇ ਅੱਛਾ ਉਹ ਪੈਸੇ ਨਾ ਦੇਣ ਉਦਾਂ ਉਹਨਾਂ ਕੋਲੇ ਬੜਾ ਪੈਸਾ ਬਗੈਰ ਤੁਸੀਂ ਦੇ ਅਗਲੇ ਦਿਹਾੜੇ ਵਿਆਹ ਕੀਤਾ ਤੁਸੀਂ ਚੌਧਰੀਆਂ ਨੂੰ ਵੀ ਨਾਸ ਕਰ ਰਹੀ ਹੈ ਇੰਜੇ ਗੱਲ ਮੈਂ ਕਿਹਾ ਅੱਲਾ ਦੀ ਕਸਮ ਅਸੀਂ ਬੜੇ ਮਾੜੇ ਆ ਉਹ ਪਤਾ ਨਹੀਂ ਕਿੰਨਾ ਵਿਆਹ ਜਿਹੜਾ ਅਸੀਂ ਅੱਲਾ ਦੀ ਆਦੇ ਇੰਜੀ ਆਦੇ ਤੇ ਉਹਨਾਂ ਨੇ ਕਲੀਆਂ ਲਿਆ ਮੈਂ ਕਿਹਾ ਤੂੰ ਕਲੀਆਂ ਦਾ ਮੈਨੂੰ ਪਤਾ ਨਾ ਭਾਈ ਉਹਨਾਂ ਮੈਂ ਕਿਹਾ ਤੁਸੀਂ ਨੇ ਬੜਾ ਵਿਆਹ ਕੀਤਾ ਓਏ ਕਿਹੜੇ ਵਿਆਹ ਕੀਤਾ ਉਹਨਾਂ ਕੱਖ ਵੀ ਨਹੀਂ ਵਿਆਹ ਕੀਤਾ ਇੰਜੀ ਸਾਡੇ ਉਧਰ ਪਿਛਾਂ ਵਿਆਹ ਕਰਦੇ ਨੇ ਭਾਈ ਤੂੰ ਜਾਂ ਪਤਾ ਲੱਗ ਜਾ ਇੰਜੇ ਗੱਲ ਇੰਜੀ ਮਕਾਨ ਹੈ ਪਾਸੇ ਭਾਈ ਪੂਰੀ ਪੂਰੀ ਰਿਹਾਇਸ਼ ਉਹਨਾਂ ਦੀ ਕੋਠੀਆਂ ਬਣੀਆਂ ਪਿੱਛੇ ਕੇ ਬੁਲਾਇਆ ਇਹਨਾਂ ਦੇ ਸਾਰੇ ਖਾਨਦਾਨ ਨਹੀਂ ਬੁਲਾਏ ਨੇ ਇਹਨਾਂ ਦੇ ਜਿਹੜੇ ਇੱਥੇ ਉਹ ਖਾਨਦਾਨ ਨਹੀਂ ਬੁਲਾਏ ਨੇ ਸਾਡੇ ਉੱਥੇ ਪੂਰੇ ਪੂਰੇ ਖਾਨਦਾਨ ਬੁਲਾਉਂਦੇ ਨੇ ਹਾਂਜੀ ਇਹਨਾਂ ਦੇ 57 ਘਰ ਨਹੀਂ ਬੁਲਾਏ ਇਹਨਾਂ ਨੇ ਆਉਂਦਾ ਉੱਥੇ 5 600 ਖਾਨਦਾਨ ਬੁਲਾਣਾ ਮੰਗ ਕੇ ਕਹਿੰਦਾ ਖਾਨਦਾਨ ਬੁਲਾਉਂਦੇ ਦਿਹਾੜੀ ਵੀ ਤੇ ਐਸਾ ਵਾਹ ਦਿਹਾੜੀ ਉਹਨਾਂ ਦੀ ਮੋਟੀ ਖਰੀ ਖਰਚਾ ਕੋ ਨਹੀਂ ਰੋਟੀ ਪਾਣੀ ਪੱਕਿਆ ਪਕਾਇਆ ਘਰ ਆ ਜਾਣਾ ਐਨੀ ਤੁਹਾਡੀ ਸੋਚ ਨਹੀਂ ਅੱਜ ਇਹਨਾਂ ਦੀ ਦਿਹਾੜੀ ਦੀ। ਦਿਹਾੜੀ ਹੋ ਗਿਆ ਕੰਮ ਬੜਾ ਕਾਰੋਬਾਰ ਹੈ ਇਸ ਵੇਲੇ ਬੜਾ ਕਾਰੋਬਾਰ ਹੈ ਦਿਹਾੜੀ ਤੇਰੀ ਐਨੀ ਨਹੀਂ ਨਿਕਲਦੀ ਤੋਬਾ ਜੀ ਤੋਬਾ ਐਨਾ ਕਰ ਬੱਚਾ ਲਾ ਜਾਂਦਾ ਇੰਜੇ ਗੱਲ ਇੰਜੇ ਪਿੰਡਾਂ 'ਚ ਵਿਆਹ ਹੁੰਦੇ ਤੇ ਕੋਈ ਸੰਟਪਲੇ ਟੁੱਟ ਜਾਂਦਾ ਪਤਾ ਹੱਡੀਆਂ ਜਿਹੜੀਆਂ ਅੱਜ ਚੁੱਕ ਖੜਦੇ ਉਹਨਾਂ ਦਾ ਮੈਰਿਜ ਵਾਲਾ ਦਾ ਔਖਾ ਹੋ ਜਾਂਦਾ ਉਹਨਾਂ ਦਾ ਇੰਜੇ ਗੱਲ ਇੰਜੇ ਭਾਈ ਉਹ ਹੱਤਮ ਢੂੰਡ ਲੈਂਦੇ ਨੇ ਕੋਈ ਹੁਣ ਹੱਤਮ ਢੂੰਡ ਲੈਂਦੇ ਨੇ ਅੱਗੇ ਵਿਆਹ ਤੇ ਹੁਣ ਹੱਤਮ ਆ ਜਾਂਦੇ ਨੇ ਹੁਣ ਤੇ ਹੁਣ ਹੱਤਮ ਵੀ ਆਰਟੀਫੀਸ਼ੀਅਲ ਮੈਰਿਜ ਵਾਲਾ ਹੋਣ ਲੱਗ ਪਏ ਠੀਕ ਹੈ ਭਾਈ ਛੋਟੇ ਗੋਸ਼ਤ ਯਾਰ ਕੋਈ ਫੁੱਟਾ ਜਿੱਤਾ ਕੋਈ ਇਹ ਛਿਲਣਾ ਪੈਂਦਾ ਤੇ ਇੱਥੇ ਹੁਣ ਛਿੱਲੋ ਸੌਖੇ ਰਹੋਗੇ ਫੁੱਟ ਮਾਰੋ ਮਾੜਾ ਫੁੱਟ ਚ ਮਾਰ ਲਓ ਸੁਨਾਪ ਲਓ ਮਾੜੇ ਮਾਰੋ ਹਾਂ ਅੰਦਾਜ਼ਾ ਅੰਦਾਜ਼ੇ ਨਾਲ ਲਾ ਕਰ ਲਓ ਯਾਰ ਨਹੀਂ ਤੇ ਇਹ ਬਲਾਕ ਪਿਆ ਮਾਰੋ ਫੁੱਟ ਯਾਰ ਹੱਥ ਨਾਲ ਨਾਪ ਲਓ ਸੋ ਉਹ ਤੁਹਾਡਾ ਜਾ ਕੇ ਅੰਦਾਜ਼ਾ ਦੇ ਜਾ ਉਹ ਮਿਸਤਰੀ ਸਾਹਿਬ ਵੀ ਆ ਗਏ ਨੇ ਅੱਲਾ ਕੀਤਾ ਜਲ ਮਿਸਤਰੀ ਸਾਹਿਬ ਨੇ ਕਿਹੜਾ ਮਿਸਤਰੀ? ਹਾਦਮ ਕਸ਼ਮੀਰੀ ਅੱਛਾ ਉਹਨੇ ਕਰੀਚ ਕਰਕੇ ਤੇ ਅੰਦਾਜ਼ਾ ਲਾਣਾ ਪੂਰਾ ਦਲ ਕੇ ਚਾਚਾ ਹਾਦਮ ਚਾਚਾ ਹਾਦਮ ਹੈ ਜੀ ਜੀ ਹੌਸਲਾ ਹੀ ਹੈ ਨਾ ਜੀ 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 ਇਹ ਬੀਬੀ ਵਲਾਦ ਦੇ ਸਿਰ ਤੇ ਡੰਗ ਕੱਢ ਗਏ ਇਹ ਤੇ ਹੁਣ ਨਾ ਹੁਣ ਕੋਈ ਮੋਰਲਾ ਟੱਕਰ ਪੈਣਾ ਇਹਨਾਂ ਨੂੰ ਦੂਜੇ ਸਾਈਡ ਤੋਂ ਨਹੀਂ ਗਏ ਜਾ ਇੱਕ ਯਾਰਾ ਭਾਈ ਸ਼ਹੀਦ ਜਲਾਲਪੁਰ ਦਾ ਕੋਈ ਪਤਾ ਨਹੀਂ ਬਾਟੀ ਉਹ ਵੀ ਫੇਰੀ ਲਾਂਦਾ ਛਲੀਆਂ ਵੇਚਦਾ ਉਹ ਆਂਦਾ ਮੈਂ ਤੁਹਾਡੇ ਪਿੰਡ ਦਾ ਆ ਤੇ ਤੂੰ ਮੈਨੂੰ ਪਛਾਣਦਾ ਨਹੀਂ ਤੇ ਇਹ ਮੈਂ ਕਿਹਾ ਤੂੰ ਬਦਲੇ ਪਤਾ ਨਹੀਂ ਅਸੀਂ ਕਿੱਥੇ ਜਿਸ ਤੂੰ ਹੈ ਮੋਟਾ ਜਿਹਾ ਹਾਂ ਕਿਹੜਾ ਉਹ ਮੈਨੂੰ ਅੱਛਾ ਮੈਨੂੰ ਸਲੀਮੂ ਵੇਚਦੇ ਆ ਛਲੀ ਨਾ 10 ਮਰਮ ਤੋਂ ਮੈਂ ਤੁਹਾਡੇ ਪਿੰਡ ਦਾ ਲਾਲਪੁਰ ਤੋਂ 32 ਰੁਪਏ ਉਹ ਛਲੀਆਂ ਵੇਚਦਾ ਤੇ ਆਂਦਾ ਮੈਂ ਤੁਹਾਡੇ ਪਿੰਡ ਦਾ ਤੇ ਮੈਂ ਕਿਹਾ ਮੈਂ ਬਾਕੀ ਸਾਡੇ ਪਿੰਡ ਦਾ ਸਮਝੇ ਉਹ ਮੈਨੂੰ ਪਿੰਡ ਦਾ ਆ ਕੇ ਨਾ ਭਾਈ ਉੱਥੇ ਇੱਕ ਨਾ ਕਾਕਾ ਤੇ ਉਹਨੇ ਮੋਟਰ ਲਾਈ ਸਕੂਲ ਦੀ ਇਹਨੇ ਮੋਟਰ ਉਹਦੇ ਕੋਲ ਲੈ ਲਈ ਫੇਰੀ ਤੇ ਲਾਂਦਾ ਉਹਨੂੰ ਮੇਰੇ ਕੋਲ ਪੈਸੇ ਲਏ ਸੋ 2100 ਰੁਪਇਆ ਦੇ ਆਧਾਰਾ ਤੈਨੂੰ ਕੱਲ ਦਿਆਂ ਦਾ ਉਹ ਲੈ ਕੇ ਜਨਾਬ ਮੇਰੇ ਕੋਲ ਟੁਰ ਗਿਆ
ਉਹ ਟੁਰ ਗਿਆ ਤੇ ਸ਼ਾਮੀ ਮੈਨੂੰ ਨਾ ਵੇਚ ਕੇ ਪੈਸੇ ਦੇ ਗਿਆ। ਉਹ ਅਗਲਾ ਦਿਨ ਪਿਆ ਤੇ ਭਾਈ ਜੀ ਸਕੂਲ ਦਾ ਮਾਸਟਰ 2-3 ਨਾਲ ਮਲੰਗ ਹੋਰ ਲਏ ਉਹ ਮੇਰੇ ਕੋਲੇ ਇਹ ਜੀ ਉਹ ਬੰਦਾ ਤੁਹਾਡੇ ਪਿੰਡ ਦਾ ਜਿਹੜਾ ਲੈ ਗਿਆ ਮੋਟਰ ਤੇ ਮੁੰਡਾ ਕਾਕਾ ਉਹਦੇ ਕੋਲੋਂ ਨਸ਼ਈ ਹੈ ਨਾ, ਉਹਨੇ ਲਾ ਲਈਏ ਤੇ ਉਸ ਤਰ੍ਹਾਂ ਬੰਦਾ ਲਿਆਓ ਕੱਢ ਕੇ। ਮੈਂ ਕਿਹਾ ਜੀ ਸਾਡੇ ਪਿੰਡ ਦਾ ਕੋਈ ਨਹੀਂ ਜਿਹਾ ਵੀ, ਉਹ ਮੈਨੂੰ ਆਂਦਾ ਸੀ ਤੁਹਾਡੇ ਪਿੰਡ ਦੇ ਆ, ਨਹੀਂ ਪਤਾ ਹੈ ਕਿ ਨਹੀਂ ਹੈ। ਉਹ ਫਿਰ ਉਹਦੀ ਪੂਰੀ ਇਨਫੋਰਮੇਸ਼ਨ ਲੈ ਕੇ ਸਾਈਂ ਜੀ ਉਹਨਾਂ ਨੇ ਮੋਟਰ ਸ਼ੋਟਰ ਕਬਾੜਾਂ ਵਾਪਸ ਲਈ, ਉਹਦੇ ਪੈਸੇ ਲੱਗੇ ਤਾਂ ਮੈਨੂੰ ਹਰੀ ਨਹੀਂ ਜੇ ਗਏ ਪਰਤ ਕੇ ਕੜੀਆਂ ਉਹ ਮੋਟਰ ਤੋਂ ਬਾਅਦ। ਵਾਲੇਕੁਮ ਸਲਾਮ। ਜਣਾ ਲੰਮਾ ਬਾਬਾ ਤੇ ਕੰਮ ਫਸਦਾ ਨਹੀਂ ਕੁੱਬਾ ਕਰ ਇੱਕ ਵਾਰੀ ਆ ਟੱਪਾ ਲਾ ਲੈਣ ਦੋ ਉਸਨੂੰ, ਫਿਰ ਇਹਦੇ ਨਾਲ ਭੋਲੇ ਨਾਲ ਮੈਂ ਚੱਲਣਾ ਸਾਡਾ ਕੱਢ ਦੇਣਾ। ਕੋਈ ਰੱਖ ਬੰਦਾ ਨਹੀਂ ਇਹ ਉੱਤੋਂ ਰੱਖ ਸਹਿ ਛਿੱਲਣਾ ਜਦੋਂ ਪਹਿਲੇ ਛਿੱਲਣਾ ਨਹੀਂ चार बार से 5 बार 800 का 32 इंच हो जाती क्या हमारा ना ਇਹ ਬਜਟ ਦਾ ਹਿਸਾਬ ਹੁੰਦਾ। ਮੈਂ ਬਲਾਕਾਂ ਦਾ ਹਿਸਾਬ ਲਾ, ਮੇਰੇ ਕੋਲ 5 ਲਵਾ ਲੈਂਦੇ, ਕੋਈ 4 ਲਵਾ ਲੈਂਦੇ। ਜਲਾਲੀ ਤਾਂ एक बात है मैं यहाँ ਤੇ ਬੁਰਸ਼ਰੇ ਨਾ ਕਰੀਏ ਕਿ
ਮੈਂ ਉਹਨੂੰ ਇੱਕ ਦੋ ਵਾਰੀ ਆਖਿਆ ਮੈਂ ਆਖਿਆ ਕਰ ਜੀ ਤੁਸੀਂ ਗੱਲ ਕਰ ਅੱਖਾਂ ਮੀਟ ਛੱਡ ਦਿਓ ਅੱਖਾਂ ਮੀਟਦੇ ਕਿਹਾ ਜਿਹੜਾ ਅੱਗੇ ਦੋ ਬੈਠੇ ਹੁੰਦੇ ਨੇ ਦੋ ਤਰੇ ਮਲੰਗ ਅੱਗੇ ਬੈਠੇ ਹੁੰਦੇ ਨੇ ਨਾ ਅੱਜ ਜਿਹੜੀ ਆਦਤ ਨੇ ਜਿਹੜੇ ਆਪਣੀ ਗੱਲ ਕਰਿਆ ਕਰ ਸਿੱਧੇ ਨਾਲ ਦਾ ਅੱਗੋਂ ਕਿਤਾਬ ਖੋਲਣ ਅੱਖਾਂ ਮੀਟ ਛੱਡ ਥੱਲੇ ਜਨਾਬ ਪੜੀ ਜਾਣ ਅੱਗੋਂ ਅੱਜ ਜਿਹੜੀ ਆਦਤ ਨੇ ਉਹ ਵਾਸਤੇ ਦੱਸਦਾ ਸਾਡੇ ਤੇ ਕਿਉਂ ਥੁੱਕਣਾ ਟੱਕਰ ਵੱਧੇ ਕਹੀ ਜਾਂਦੇ ਨੇ ਇੱਕ ਦੂਜੇ ਨੂੰ ਮਸਲਿਆਂ ਨਾਲ ਮੈਂ ਕਿਸੇ ਨੂੰ ਗੱਲ ਸਮਝਾ ਨਹੀਂ ਨਾ ਮੈਂ ਡਾਇਰੈਕਟ ਕਹਿਣਾ ਉਹਨੂੰ ਫਿਰ ਮਸਲਾ ਕੱਢ ਕੇ ਲਿਆ ਕੇ ਨਾ ਉਹ ਮਸਲਾ ਪੇਸ਼ ਕਰਨਾ ਦਲੀਲ ਨਾਲ ਗੱਲ ਕਰਦੇ ਨੇ ਜੀ ਅੱਛਾ ਇਹ ਵੱਡੇ ਨੇ ਨਾ ਉਹ ਬੰਦੇ ਸ਼ਰਾਦੇ ਨੇ ਦੇ ਬੰਦੇ ਬਾਕੀ ਭਾਈ ਜੀ ਆਸ਼ਕਰ ਸੁਣੀ ਉਹਨਾਂ ਦਾ ਬੜੇ ਫਰਕ ਇੰਜ ਦੇ ਹੈ ਸੜ ਕੇ ਨਾ ਦਾ ਵੀ ਇਹ ਮੈਨੂੰ ਬਾਕੀ ਉਹ ਬੰਦਾ ਸਹੀ ਆਲਮੇ ਦੀ ਨਾ ਹੈ ਜਿਹੜਾ ਅੱਬਾ ਅੱਬਾ ਨਾ ਉਹ ਲੈਂਦਾ ਮਹਾ ਇੰਨੀ ਗੱਲ ਬਿਮਾਰੀ ਲੱਗ ਜਾਣੀ ਗੱਲ ਬੱਤੇ ਆਪਣਾ ਆਪਣਾ ਹਿਸਾਬ ਇੱਕ ਬੰਦਾ ਬਰਦਾਸ਼ਤ ਕਰ ਜਾਂਦਾ ਬਿਮਾਰੀ ਤਾਂ ਵੱਡਿਆਂ ਨੂੰ ਲੈ ਜਾਂਦੀ ਜਾ ਹੈ ਇੱਕ ਰੈਸਲਰ ਜਿਹੜਾ ਉਹ ਬੜਾ ਕੋ ਬੜਾ ਜਿਮ ਦਾ ਡੋਲਾ ਇਹ ਕੰਮ ਬਿਮਾਰੀ ਪਈ ਹੈ ਵੀਡੀਓ ਚੜੀ ਇੱਕ ਬੜੀ ਵਾਇਰਲ ਹੋਈ ਜਿਮ ਲਾਂਦਾ ਜਾਣਾ ਤੇ ਬੜਾ ਵੱਡਾ ਦਾ ਡੋਲਾ ਤੇ ਉਹ ਇੰਜ ਹੋ ਗਿਆ ਕੁੱਬਾ ਜੇ ਕੋਈ ਸ਼ੈ ਨਹੀਂ ਜੀ ਜਿਹੜੇ ਵੀ ਰੂਜ ਨੂੰ ਜ਼ਵਾਲ ਜ਼ਰੂਰ ਹੈ ਨਾ ਵਾਰ ਉਹਦੇ ਤੇ ਨਹੀਂ ਆਇਆ ਜਦੋਂ ਤੇ ਰੂਜ ਆਇਆ ਕੱਢੀਏ ਜੀ ਮਿੱਟੀ ਰੂਜ ਵੀ ਹੈ ਸਭ ਤੋਂ ਅੱਛਾ ਬੰਦਾ ਹੋਏ ਕਿ ਜਿਹਦੇ ਕੋਲ ਤਾਕਤ ਵੀ ਹੋਵੇ ਹੁੰਦੇ ਆ ਹਰ ਚੀਜ਼ ਹੋਵੇ ਤੇ ਇੱਕ ਬੰਦੇ ਨਾਲ ਉਹਦਾ ਝਗੜਾ ਹੋ ਜੇ ਸੱਚਾ ਵੀ ਹੋਵੇ ਫਿਰ ਉਹਦੇ ਕੋਲ ਮਾਫੀ ਮੰਗ ਲੈ ਹਾਂਜੀ ਗੱਲ ਉਹ ਭਾਈ ਬੰਗਲਾਦੇਸ਼ ਤੇ ਵੇਖੇ ਨੇ ਉਹ ਜਿਹੜੀ ਉੱਥੇ ਦੀ ਵਜ਼ੀਰ ਆਜ਼ਮ ਸੀ ਉਹ ਕੀ ਉਹਦੇ ਨਾਲ 20 ਸਾਲ ਤੋਂ ਨੇ ਕਬਜ਼ਾ ਕੀਤੀ ਹੈ 20 ਸਾਲ ਤੋਂ ਜਨਾਬ ਉਹਨੇ ਕੋਈ ਦਿੱਲੀ ਬੰਗਲਾਦੇਸ਼ ਦੀ ਠੀਕ ਹੈ 20 ਸਾਲ ਤੋਂ ਜਨਾਬ ਉਹਨੇ ਬੜਾ ਜ਼ੁਲਮ ਚੁੱਕਿਆ ਉਹ ਚਲਾ ਮੈਨੇ ਪਤਾ ਕਿ ਇੱਕ ਬਸ ਸਟੂਡੈਂਟ ਜਿੰਨੇ ਉਹਦੇ ਹੈ ਨਾ ਮੁਖਾਲਫ ਉਹਨਾਂ ਸਾਰਿਆਂ ਨੂੰ ਜੇਲ੍ਹਾਂ 'ਚ ਉਹਨੇ ਡੱਕੇ ਆ 20 ਸਾਲ ਤੋਂ ਕਈਆਂ ਫਾਂਸੀ ਲਾ ਛੜੀ ਹੈ ਕਈਆਂ ਨੂੰ ਜਨਾਬ ਹਰ ਫੈਸਲੇ ਜਿੱਕਣ ਸਾਡੇ ਮੁਲਕ 'ਚ ਹੋ ਰਿਹਾ ਜਨਾਬ ਨੂੰ ਜ਼ੁਲਮ ਚੁੱਕਿਆ ਕੱਲ ਅਗਲਿਆਂ ਸਾਈਆਂ ਬਾਦਸ਼ਾਹ ਨੂੰ 10 ਮਿੰਟ ਨਹੀਂ ਦਿੱਤੇ ਆ ਨੂੰ ਜਨਾਬ ਜਹਾਜ਼ ਦੇ ਵਿੱਚ ਬਸ ਆਰਮੀ ਨੇ ਆਖਿਆ ਜਹਾਜ਼ 'ਚ ਬਹਿਣ ਵਾਲੀ ਗੱਲ ਕਰਦੇ ਨਿਕਲਣ ਵਾਲੀ ਗੱਲ ਕਰ ਹਾਂਜੀ ਕੱਲ ਇੰਡੀਆ ਨਸ ਗਈ ਮਾਰਸ਼ਲ ਲਾ ਲੱਗ ਗਈ ਠੀਕ ਹੈ ਨਹੀਂ ਮਾਸ਼ਾਅੱਲਾ ਉਹਨੇ ਕੋਈ ਨਹੀਂ ਲਾਈ ਹੈ ਨਹੀਂ ਐਮਰਜੈਂਸੀ ਨਾ ਲਾਈ ਨਾ ਮਾਸ਼ਾਅੱਲਾ ਅੱਛਾ ਮਾਸ਼ਾਅੱਲਾ ਲੱਗਦੀ ਆਵਾਮ ਦੀ ਹਮਾਇਤ ਹੋਵੇ ਆਵਾਮ ਦੀ ਹਮਾਇਤ ਨਹੀਂ ਹੋਵੇ ਸਿਰ ਉੱਥੇ ਦੀ ਆਰਮੀ ਨੇ ਆਖਿਆ ਜਨਾਬ ਰਾਤੇ ਦਾ ਵੀ ਅਸੀਂ ਜਨਾਬ ਅੱਜ ਰਾਤੀ ਫੈਸਲਾ ਕਰ ਦਿੰਦੇ ਹਾਂ ਸਾਰਿਆਂ ਨੂੰ ਕੱਢ ਕੇ ਨਾ ਤੇ ਦੁਬਾਰਾ ਇਲੈਕਸ਼ਨ ਕਰਵਾ ਕੇ ਜਿਹੜਾ ਸਹੀ ਆਵਾਮ ਮੁੰਤਖਬ ਕਰੇ ਦੀ ਜਿਹਨੂੰ ਉਹਦੇ ਵਿੱਚ ਮੇਨ ਮਸਲਾ ਕੀ ਹੈ ਉਹਦਾ ਮੇਨ ਮਸਲਾ ਕੋਈ ਵੀ ਨਹੀਂ ਹੈ ਉਹਨੇ ਵੀ ਜਿੱਕਣ ਸਾਡੇ ਪਾਕਿਸਤਾਨ ਚ ਹੋਇਆ ਨਾ ਜੱਜ ਇੱਥੇ ਦਾ ਤਾਂ ਉਹਨੇ ਕੀਤੀ ਹੈ ਕਿ ਜਿੰਨੀਆਂ ਦੂਜੀ ਮੁਖਾਲਫ ਜਮਾਤ ਹੈ ਨਾ ਉਹਨਾਂ ਨੂੰ ਉਹ ਜਿਹੜਾ ਆਪੋਜੀਸ਼ਨ ਉਹਨੂੰ ਸਾਰੀ ਜੇਲ੍ਹ ਡੱਕੇ ਆ ਦੋ ਵਾਰ ਇਲੈਕਸ਼ਨ ਕਰਵਾਏ ਨੇ ਤੇ ਆਪਣੀ ਹਕੂਮਤ ਚ ਕਰਵਾਏ ਨੇ ਆਪੋ ਫੇਰ ਉਹ ਚੁੱਪ ਬਹਿ ਗਈ ਤੇ ਕਿਸੇ ਨੂੰ ਗੱਲ ਨਹੀਂ ਕਰਨ ਦੇ ਜਿਹੜਾ ਗੁਰਵਾ ਕਰਦਾ ਉਹਨੂੰ ਇਹਨਾਂ ਬੋਲ ਕਰਦੀ ਉਹ ਅੱਲਾ ਦਾ ਹੁਕਮ ਹੋ ਜਾਂਦਾ ਬਸ ਜ਼ਾਲਮ ਬੰਦਾ ਇੱਕ ਦਿਨ ਆ ਹੀ ਜਾਂਦਾ ਮੁਸਲਮਾਨ ਜਮਾਤਾਂ ਨੇ ਨਾ ਉਹਨਾਂ ਦੇ ਬਰਖਲਾਫ ਹੈ ਪਾਬੰਦੀ ਲਾ ਛੜੀ ਨੇ ਜਨਾਬ ਵਾਂਝ ਜ਼ਿਆਦਾ ਉੱਥੇ ਵੈਲਿਊ ਬਾਕੀ ਭਾਈ ਜਾਨ ਇੰਡੀਆ ਹਰ ਪਾਸੇ ਹੀ ਨਾ ਕੰਮ ਚੁੱਕੀ ਜਾ ਰਿਹਾ ਇੱਕ ਸਟੂਡੈਂਟਾਂ ਦੀ ਤਹਰੀਕ ਸ਼ੁਰੂ ਹੋਈ ਹੈ ਹਕੂਮਤ ਮੁਸਲਮਾਨਾਂ ਦੀ ਹੋਣੀ ਉਹ ਬਸ ਉੱਥੋਂ ਮੁਸਲਮਾਨ ਪਾਕਿਸਤਾਨੀ ਹੋਏ ਬਾਕੀ ਸਾਰਿਆਂ ਚੰਦ ਤੋਂ ਜਿਹੜਾ ਇਹਨੇ ਖਿਲਾ ਹੋ ਗਿਆ ਚਗਲਾ ਨੇ ਸਾਰਿਆਂ ਇੱਕ ਟਾਈਮ ਆਉਣਾ ਪੂਰੀ ਦੁਨੀਆ ਮੁਸਲਮਾਨ ਪਾਕਿਸਤਾਨੀਆਂ ਦੀ ਹਕੂਮਤ ਆਉਣੀ ਹੈ ਬਾਕੀ ਸਾਰਿਆਂ ਦੇ ਚੰਦ ਟੁੱਟ ਜਾਣੇ ਨਹੀਂ ਉਹਨੇ ਗੱਲ ਵੀ ਸਹੀ ਕੀਤੀ ਇਹ ਨਹੀਂ ਜੇ ਕਰਦੇ ਘੁੰਮ ਪਾਕਿਸਤਾਨ ਵਾਲੇ ਜੇ ਕਰਦੇ ਤੇ ਬਾਕੀ ਜਿਹੜੀ ਗੱਲ ਨੇ ਇੱਥੇ ਮੁਨਾਫਕੀ ਬਹੁਤ ਜ਼ਿਆਦਾ ਨੇ ਤੇ
ਸ਼ੀਆ ਹੋ ਗਿਆ, ਸੁੰਨੀ ਹੋ ਗਿਆ। ਮੈਂ ਗੱਲ ਕਰਨਾ ਪਿਆ, ਵੇਖੋ ਜੀ ਅੱਲਾ ਨੂੰ ਤੇ ਮੰਨਦੇ ਨੇ ਨਾ, ਅੱਲਾ ਨੂੰ ਤੇ ਮੰਨਦੇ ਨੇ ਨਾ, ਇਹ ਗੱਲ ਕਰ ਹੁਣ ਭਾਈ ਜਾਨ ਠੀਕ ਹੈ ਉਹ ਤੇ ਮੁਰਤਦ ਨੇ, ਉਹ ਮੁਰਤਦ ਨੇ। ਅਦਾਲਤ ਨੇ ਫੈਸਲਾ ਦਿੱਤਾ ਹੈ ਜਿਹੜਾ ਜਨਾਬ ਸਭ ਤੋਂ ਵੱਡਾ ਕਾਜ਼ੀ ਜੱਜ ਹੈ ਜਨਾਬ, ਉਹ ਐਡਾ ਬਗੈਰਤ ਇਨਸਾਨ ਹੈ ਕਿ ਕਬਰਸਤਾਨ ਬੈਠੇ ਆ ਮੈਨਾਂ ਦਾ। ਠੀਕ ਹੈ ਉਹਨੇ ਜਨਾਬ ਮਰਜ਼ਈਆਂ ਨੂੰ ਆਖਿਆ ਜਨਾਬ ਤੁਸੀਂ ਆਪਣੀ ਮਸਜਿਦ ਬਣਵਾਓ, ਦਾਵਤ ਆਮ ਕਰੋ, ਤੁਸੀਂ ਫੈਸਲਾ ਦਿੱਤਾ। ਹੁਣ ਭਾਈ ਜਾਨ ਜੇ ਬੰਦਾ ਆਖੇ ਸ਼ੀਆ ਗਲਤ ਹੈ ਤਾਂ ਇਹ ਰੋਲਾ ਬਣਿਆ। ਮੁਸਲਮਾਨ ਅਸੀਂ ਆ। ਅੱਛਾ ਜਿਹੜੇ ਸਾਡੇ ਨੇ ਨਾ ਉਹ ਹੈ ਨਾ ਮੌਲਵੀ ਸਾਹਿਬ ਜਨਾਬ, ਹਾਂ ਉਹ ਜਨਾਬ ਉਹ ਜਿਹੜਾ ਉਹ ਚਾਬੀ ਵਾਲਾ ਇੱਕ ਹਾਂ ਉਹ ਜਿਹੜਾ ਉਹ ਦਾ ਇਸਲਾਮੀ ਵਾਲਾ ਨਹੀਂ ਹੁੰਦਾ ਜਿਹੜਾ ਸਾਧ ਉਹ ਜਿਹੜਾ ਸਾਧ ਰਿਜ਼ਵੀ ਕਰੇਨ ਵਾਲਾ, ਕਰੇਨ ਵਾਲਾ, ਉਹ ਚਾਬੀ ਵਾਲਾ ਨੂੰ ਆਉਂਦੇ ਨੇ। ਹੁਣ ਉਹ ਬਣ ਗਈ, ਹੁਣ ਉਹ ਵੀਗੋ ਡਾਲਾ ਬਣ ਗਈ। ਵੀ ਕੋ ਡਾਲਾ ਉਹਨੂੰ ਜਿਸ ਦਾ ਨੂੰ ਡਾਲਾ ਲੱਗੇ ਆ ਉੱਪਰ ਤੇ ਕਿਉਂ ਨਾ ਕੋਈ ਨੇ ਕੋ ਬਾਅਦ ਉਹ ਪੈਟਰੋਲ ਤੁਹਾਡੇ ਪਿਓ ਨੂੰ ਵੀ ਸਸਤਾ ਕਰਨਾ ਪੈਣਾ। ਠੀਕ ਹੋ ਤੂੰ ਜਦੋਂ 150 ਹੱਦ ਪਿੱਟਦਾ ਰਿਹਾ, ਹੁਣ 300 ਤੇ ਹੁਣ ਕੁੱਖ ਵੀ ਕਰਦਾ। ਪਿਓ ਤੁਹਾਡੇ ਦਾ ਠੀਕ ਹੈ। ਮੈਂ ਤੁਹਾਨੂੰ ਛੋਟੀ ਉਹਨੂੰ ਜਿਹੀ ਚੁੱਪੇ ਅਗਲੇ ਦੇ ਜਨਾਬ ਤਾਂ ਨਾ ਆਗਲੇ ਫੌਜ ਨੇ ਆਖਿਆ ਚੱਲ ਚੁੱਕ ਕੇ ਨਿਕਲ ਫਟਾਫਟ ਜਲਦੀ ਕਰ ਕਰੋ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਣਾ ਸੀ। ਵੱਡੀ ਗਰਦਾਰੀ ਸਾਡੀ ਫੌਜ ਹੋ ਗਈ ਹੈ ਨਾ। ਸ਼ੀਆ ਹੈ ਹੁਣ ਇਰਾਨ ਦੇ ਵਿੱਚ ਸਾਰਾ ਸ਼ੀਆ ਹੀ ਹੈ ਨਾ। ਫਲਸਤੀਨ ਦੇ ਨਾਲ ਉਹਦੇ ਨਾਲ ਮਹਿਦ ਕਰਦਾ, ਫਲਸਤੀਨ ਦੀ ਸਿਰਫ ਇਰਾਨ ਕਰਦਾ ਪਿਆ। ਉਹ ਇਸਰਾਈਲ ਦੇ ਖਿਲਾਫ ਮੇਰਾ ਭਾਈ ਹੈ ਨਹੀਂ ਇਹ ਤਾਂ ਖੁੱਲ ਕੇ ਇਸਰਾਈਲ ਦਾ ਨਾਂ ਹੀ ਨਹੀਂ ਲੈ ਨਹੀਂ ਸਰ ਬੰਦੇ ਦੀ ਨਮਾਜ਼ ਵੱਖਰੀ ਹੋ ਗਈ ਹੈ, ਕਲਮਾ ਵੱਖਰਾ ਹੋ ਗਿਆ, ਉਹ ਫਿਰ ਮੁਸਲਮਾਨ ਕਹਿੰਦਾ ਰਹਿ ਗਿਆ। ਯਾਰ ਜਦੋਂ ਕਲਮਾ ਹੀ ਨਹੀਂ ਅੱਲਾ ਨੂੰ ਤੇ ਕਲਮਾ ਦਾ ਕੰਮ ਪੜਾਉਣਾ। ਮੈਂ ਗੱਲ ਕਰ ਅੱਲਾ ਨੂੰ ਕੋਈ ਕਿਹੜਾ ਬੰਦਾ ਜਿਹੜਾ ਅੱਲਾ ਨੂੰ ਨਹੀਂ ਮੰਨਦਾ? ਕਾਫਰ ਵੀ ਅੱਲਾ ਨੂੰ ਮੰਨਦੇ ਨੇ। ਤੇ ਫਿਰ ਅੱਲਾ ਨੂੰ ਆਖੋ ਹਰ ਬੰਦਾ ਮੰਨਦਾ ਹੈ। ਤੇ ਫਿਰ ਮੁਸਲਮਾਨ ਦੀ ਹਕੂਮਤ ਫਿਰ ਤੇ ਆਖੋ ਜਦੋਂ ਅੱਲਾ ਨੂੰ ਮੰਨਣਾ। ਭਾਈ ਸੂਈ ਅੜਦੀ ਆ ਕੇ ਨਬੀ ਪਾਕ ਰਾਂ ਦਿੰਦੇ ਇਹ ਜਿਹੜੇ ਨਬੀ ਪਾਕ ਰਾਂ ਨੂੰ ਆਖਰੀ ਨਬੀ ਨਹੀਂ ਮੰਨਦੇ। ਜਾ ਕੌਣ ਉਹ ਮੁਸਲਮਾਨ ਜਿਹੜਾ ਨਾ ਜਿਹੜਾ ਵੀ ਮੁਸਲਮਾਨ ਹੈ ਉਹਦਾ ਮਾਨ ਹੈ ਇੱਥੇ ਵੀ ਨਬੀ ਪਾਕ ਰਾਂ ਨੂੰ ਆਖਰੀ ਨਬੀ ਮੰਨਦਾ ਹੈ। ਹਤਮੁਲ ਨਬੀ ਹਾਂ ਨਬੀ ਜਿਹੜੇ ਆਖਰੀ ਨਬੀ ਜਿਹੜੇ ਨਹੀਂ ਮੰਨਦੇ, ਜਿਹੜੇ ਨਹੀਂ ਮੰਨਦੇ ਉਹ ਇੱਥੇ ਉਹ ਹਾਰ ਤੇ ਮੁਰਤਦ ਨੇ ਨਾ, ਉਹ ਹਾਰਜ ਨੇ ਦੀਨ ਤੂੰ ਬਰਲ ਮੈਂ ਗੱਲ ਹਰ ਕਰਨਾ। ਬੰਦਾ ਮੰਨਦਾ ਨਾ। ਮੁਸਲਮਾਨ ਅਸੀਂ ਆ ਨਾ, ਦਾਵਾ ਕਰਨੇ ਪਏ ਅਸੀਂ ਮੁਸਲਮਾਨਾਂ ਨਾਲ ਕੰਮ ਸਾਡੇ ਚ ਕਿਹੜੇ ਨੇ? ਕੋਈ ਭਾਵੇਂ ਗੈਰ ਮਜ਼ਹਬ ਹੈ ਨਾ, ਇਨਸਾਨੀਅਤ ਉਹਦੇ ਵਿੱਚ ਹੈ ਨਾ, ਤੋ ਵੀ ਸਾਥ ਕਰੇਗਾ। ਗੱਲ ਸੁਣੋ ਜੋ ਵੀ ਹੈ, ਪਰ ਉਹਨਾਂ ਤੇ ਇਨਸਾਨੀਅਤ ਵੇਖੋ, ਉਹਨਾਂ ਸਾਡੇ ਆਪ ਸੱਲੱਲਾਹੁ ਅਲੈਹਿ ਵਸੱਲਮ ਹੋਰਾਂ ਦਾ ਜਿਹੜਾ ਦੱਸਿਆ ਤਰੀਕਾ ਉਹਦੇ ਤੇ ਚੱਲ ਪਏ। ਹਾਂਜੀ ਗੱਲ ਠੀਕ ਹੈ ਅਸੀਂ ਜਿਹੜੇ ਉਹਨਾਂ ਵਾਲੇ ਕੰਮ ਅਸੀਂ ਸ਼ੁਰੂ ਕੀਤੇ। ਭਾਈ ਜੀ ਇੰਗਲੈਂਡ ਦੇ ਵਿੱਚ ਹਜ਼ਰਤ ਉਮਰ ਫਾਰੂਕ ਜਿਹੜੇ ਉਹਨਾਂ ਦੀ ਹਕੂਮਤ ਚੱਲਦੀ ਪਈ, ਉਹਨਾਂ ਦਾ ਕਾਨੂੰਨ ਚੱਲਦਾ ਪਿਆ ਕਿੱਥੇ? ਇੰਗਲੈਂਡ ਦੇ ਵਿੱਚ ਅੱਜ ਵੀ ਉਹੀ ਕਾਨੂੰਨ ਚੱਲਦਾ ਪਿਆ। ਵੇਖੋ ਜੀ ਮੁਸਲਮਾਨ ਹੋਣਾ ਜਾਂ ਨਾ ਮੁਸਲਮਾਨ ਹੋਣਾ, ਗੱਲ ਹੋਏ ਇਨਸਾਫ ਦੀ ਹੱਦ ਤੱਕ। ਭਾਈ ਜਾਨ ਇੱਕ ਬੰਦਾ ਉੱਥੇ ਕਰੋਨਾ ਪਤਾ ਆਇਆ, ਉਹਦੇ ਵਿੱਚ 8-10 ਚਿਕਨ ਸੀ ਜੀ ਬੈਠੇ, ਇੰਜ ਨਹੀਂ ਬਹਿ ਸਕਦੇ। ਉੱਥੇ ਦਾ ਸੱਦਰ ਆਪਣੇ ਜਾਨਾ ਸੱਜਣਾ ਕੋਲ ਬੈਠੇ ਆ, ਤੇ ਵਾਮ ਚ ਕੁਝ ਬੰਦਾ ਚੰਦ ਉੱਠ ਕੇ ਵੀਡੀਓ ਬਣਾ ਕੇ ਆਖਿਆ ਸੱਦਰ ਆਪ ਕਾਨੂੰਨ ਤੇ ਨਹੀਂ ਚੱਲਦਾ, ਸਾਨੂੰ ਆਂਦਾ ਚੱਲੋ ਉਹਨਾਂ ਚੁੱਕ ਪਰਿਆ ਪਰਾ ਚੱਲ। ਉੱਥੇ ਜਦੋਂ ਕੋਈ ਮਸਲਾ ਹੈ ਤਾਂ ਉੱਥੇ ਕਾਨੂੰਨ ਹੈ ਭਾਈ ਜੀ। ਉੱਥੇ ਜਾਨਵਰ ਦੀ ਕਦਰ ਹੈ। ਹੁਣ ਅਸੀਂ ਯੂਰਪ ਚ ਜਾਂਦੇ ਆ, ਉਹ ਭਾਈ ਜੀ ਗੈਰ ਕਾਨੂੰਨੀ ਸੀ ਜਗ੍ਹਾ ਵੜਨੇ ਤੋਂ ਉਹਨਾਂ ਫੇਰ ਤੁਹਾਨੂੰ ਸਾਲ ਲੈਂਦੇ ਨੇ। ਇੱਥੇ ਕੋਈ ਗਰੀਬ ਪਹੁੰਚ ਠੂਰ ਆਵੇ ਉਹਦੇ ਤਹਿ ਦਬਾ ਕੇ ਧਰ ਛੱਡਦੇ ਨੇ ਵੀ ਤੂੰ ਕਿੱਥੇ ਆ। ਝੰਡਾ ਮਾਰ ਹੀ ਨਹੀਂ ਛੱਡਦੇ। ਉਹ ਨਹੀਂ ਮਾਰਦਾ। ਇਹਨੇ ਕਿਸੇ ਕੁੱਤੇ ਨੂੰ ਨਾ ਮਾਰਿਆ ਹੋਵੇ, ਉਹ ਵੀ ਆਂਦਾ ਮਾਰ ਦਿੰਦਾ। ਇਹਦੇ ਬੜਾ ਥੋੜਾ ਮਾਰਦੇ ਆ। ਜਿਹੜੇ ਗਏ ਨੇ ਉਹਨਾਂ ਕੋਲ ਪੁੱਛੋ ਨਾ। ਉਹ ਨਹੀਂ ਕੋਈ ਨਹੀਂ ਮਾਰ, ਉਹ ਨਹੀਂ ਜੇ ਮਾਰਦੇ ਯੂਰਪ ਦੇ ਵਿੱਚ। ਉਹ ਸਾਡੇ ਹੀ ਨੇ ਪਿੱਛੇ ਜਾ ਜੇ ਮਾਰਦੇ ਹੁਣ ਤੁਸੀਂ ਕਦੇ ਨਾ ਜਾਓ। ਅੱਜ ਦਾ ਮੁੰਡਾ ਨਾ ਗਿਆ ਉੱਥੇ ਕੁਰਦੇ ਨੇ ਜਾਂ ਇਸ ਤਰ੍ਹਾਂ ਦੀ ਚੀਜ਼, ਉਹ ਰਾਜ ਹੀ ਨੇ ਸਾਡੇ ਬੰਦੇ ਤੁਸੀਂ ਯੂਰਪ ਦੀ ਧੂੜ ਚ ਐਂਟਰ ਹੋ ਜਾਣਾ ਨਾ, ਉਹਨੇ ਭਾਈ ਜੀ ਤੈਨੂੰ ਦਵਾਈ ਵੀ ਦੇਣੀ, ਤੈਨੂੰ ਰੋਟੀ ਵੀ ਦੇਣੀ, ਤੈਨੂੰ ਕੱਪੜੇ ਵੀ ਦੇਣੇ ਨੇ, ਕੋਈ ਐ ਨੇ ਤੇਰੀ ਮੁਕੰਮਲ ਕੇਅਰ ਕਰਨੀ। ਫਿਰ ਕੈਂਪ ਦੇ ਵਿੱਚ ਤੈਨੂੰ ਰੱਖਣਾ 3 ਮਹੀਨੇ, ਤੈਨੂੰ 100-200 ਰੁਪਏ ਖਰਚਾ ਵੀ ਦੇਣਾ। ਇਹ ਔਗਤ ਨਹੀਂ ਆ ਜਿਹੜੇ ਦੌੜ ਜਾਂਦੇ ਪਏ ਨੇ ਉੱਥੇ। ਕਾਨੂੰਨ ਹੈ ਭਾਈ। ਅੱਛਾ ਚੱਲ ਲਿਆਂਦਾ ਬਣਾ ਕੇ ਕਹਿੰਦਾ ਹਾਂ ਬਿਲਕੁਲ। ਇੱਥੇ ਪਤਾ ਡੰਗਰ ਖੋਲ ਕੇ ਗਾਲਾਂ ਖਾ ਕੇ ਦਿਹਾੜੀ ਉਹ ਪੈਂਟ ਸ਼ਰਟ ਪਾ ਕੇ ਆਉਂਦਾ ਪਜਾਮੇ ਡੰਗਰ ਚਗਾ ਕੇ ਹੋਣਾ, ਜਿਹੜਾ ਵੀ ਜਾਂਦਾ ਇੱਥੇ ਗਰਾਂ ਦੇ ਜਾਂ ਡੰਗਰ ਚਗਾ ਕੇ ਹੋਣੀ, ਉਹ ਸਾਰੇ ਜਨਾਬ ਬੈਠੇ ਨੇ ਬੇਵਸ ਜਾ ਉਹ ਆਂਦੇ ਨੇ ਜਿਹੜਾ ਭਾਜੀ ਤੇ ਯੂਰਪ ਗਏ ਨੇ, ਦੇਖੋ ਉਹਨਾਂ ਆਪਣੀ ਮਦਦ ਤੇ ਆਪ ਤੇ ਕਿੰਨਾ ਕੰਮ ਕਰ ਗਿਆ। ਜੀ ਜੀ ਇਹ ਵੀ ਤਾਂ ਸੋਚੋ ਨਾ, ਤੁਹਾਡੇ ਕੋਲ ਇੱਕ ਕੋਈ ਕਹੀ ਜੇ ਦਸਤਾ ਨਹੀਂ ਪੈਂਦਾ, ਹੋਰ ਗੱਲ ਕਰਦੇ ਅਸੀਂ। ਇਹ ਨਹੀਂ ਗਾਣੇ ਪੂਰਾ ਨਹੀਂ ਉਹ ਵੀ ਨਹੀਂ ਮੱਥਾ ਨਹੀਂ ਲੱਗਿਆ।
ਬਹਿਣ ਦਾ ਸਬਬ ਵੀ ਤੇ ਬਣਾਉਣਾ ਨਾ ਕੋਈ। ਬੜਾ ਸਰੀਆ ਬਣ ਗਿਆ यूनियन इन कोई नहीं तो कम ला जाएंगे ਇਮਰਾਨ ਹੈ ਗਰੀਬ, ਉਹਨੂੰ ਤੁੰਨ ਕੇ ਰੱਖ ਛੜਿਆ ਇਹਨਾਂ ਨੇ ਹੈ। ਉਹ ਵੀ ਗਰੀਬ ਕੋਲ ਨਹੀਂ, ਜਿਹੜਾ ਵੀ ਉਹ ਨਹੀਂ ਭਾਈ ਜਾਨ ਨਹੀਂ, ਉਹ ਲੀਡਰ ਇੱਕ ਭਾਈ ਜੀ ਇਹਨਾਂ ਲੋਕਾਂ ਨੂੰ ਦੱਸਿਆ ਤੁਹਾਨੂੰ ਕਿ ਕਰਪਸ਼ਨ ਕੀ ਹੁੰਦੀ। ਸਾਡੇ ਮਾਮੇ ਹੱਥ ਨਾਲ ਵਾਗਿਆ ਪਿਆ ਨਹੀਂ ਪਾਲਾ, ਨਹੀਂ ਤੁਹਾਨੂੰ ਦੱਸਿਆ ਵੀ ਇਮਰਾਨ ਨਹੀਂ ਉਹਨੇ ਭਾਈ ਜੀ ਭਾਈ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣੋ। ਉਹਨਾਂ ਮੰਨਿਆ ਉਹਨਾਂ ਇਮਰਾਨ ਖਾਨ ਜਿਹਨੇ ਜ਼ਰੂਰਤ ਹੈ, ਬਾਕੀ ਜਿਹੜੇ ਨੇ ਕੰਮ ਆਖੇ ਨਾ ਉਹ ਇਹਨੇ ਓ ਯਾਰ ਉਹ ਕਰਦਿਆਂ ਟਾਈਮ ਲੱਗਦਾ ਹੈ, ਘਰ ਨੂੰ ਸਾਲਦਿਆਂ ਕਿੰਨਾ ਚਿਰ ਲੱਗਦਾ ਹੈ ਵਿਗੜੇ ਘਰ ਨੂੰ, ਤੇ ਇੱਕ ਮੁਲਕ ਵਿਗੜੇ ਆ। ਉਹ ਮੁਲਕ ਉਹਨੇ ਚਲਾ ਕੇ ਦੱਸਿਆ ਠੀਕ ਹੈ ਟਾਈਮ ਤੇ ਲੱਗਦਾ ਨਾ, ਪਰ ਉਹਦੇ ਜਿਹਨਾਂ ਜੋ ਨੇ ਕੰਮ ਕਸੜੇ ਹੈ ਨਾ ਉਹ ਕਿਸੇ ਨੇ ਸਭ ਤੋਂ ਕੀਤੇ ਅੱਜ ਵੱਡੀ ਉਹਨੇ ਕੰਮ ਜਿਹੜਾ ਕੀਤਾ ਨਾ ਅਮਰੀਕਾ ਦੇ ਵਿੱਚ ਗਿਆ ਬੰਦਾ। ਅੱਜ ਤੱਕ ਸਾਨੂੰ ਨਹੀਂ ਪਤਾ ਲੱਗਾ ਸਾਡੀ ਫੌਜ ਕੀ ਕਰਦੀ ਹੈ। ਹਾਂਜੀ ਗੱਲ ਜਿੰਨੇ ਵੀ ਬੇਈਮਾਨ ਬੰਦੇ ਹਨ ਸਾਰੇ ਉਹਨੇ ਇੱਕ ਗਰੁੱਪ 'ਚ ਕਰ ਛੱਡੇ। ਹਾਂਜੀ ਗੱਲ ਉਹਦੀ ਸਭ ਤੋਂ ਵੱਡੀ ਗਲਤੀ ਪਤਾ ਕਿਹੜੀ ਹੈ? ਜਿਹੜੀ ਉਹਨੇ ਹਰ ਚੀਜ਼ ਨੂੰ ਇੱਕੋ ਵਾਰੀ ਦਬਾਉਣ ਲੱਗ ਪਿਆ। ਉਹ ਕੱਲਿਆਂ ਕੱਲਿਆਂ ਕਮਰ ਮਾਰਦਾ ਨਾ ਇਹਨਾਂ ਨੂੰ, ਫੇਰ ਨਾ ਮਰਨਾ। ਠੀਕ ਉਹਨੇ ਧਰ ਲਿਆ ਜਿਹੜਾ ਆ ਜੀ ਜਜ਼ਬਾਤੀ ਆ ਸੱਚਾ ਬੰਦਾ ਜਜ਼ਬਾਤੀ ਹੁੰਦਾ ਹੈ। ਜੀ ਜੀ ਸੱਚਾ ਬੰਦਾ ਜਜ਼ਬਾਤੀ ਹੁੰਦਾ ਹੈ। ਭਾਈ ਜਾਨ ਉਹਨੇ ਅਮਰੀਕਾ ਦੇ ਵਿੱਚ ਜਾ ਕੇ ਆਖਿਆ ਵੀ ਕਿ ਨਬੀ ਪਾਕ ਸੱਲਮ ਦੇ ਮਤਲਬ ਹਤਮੇ ਨਬੂਵਤ ਦੇ ਬਾਰੇ ਉਹਨੇ ਗੱਲ ਕੀਤੀ। ਜਲਸਾ ਉਹਨੇ ਉਹਨੇ ਆਖਿਆ ਹੱਡ ਪੇਨ ਸਭ ਤੋਂ ਤੁਸੀਂ ਸਮਝਦੇ ਹੋ ਕਿ ਦਿਲ ਦਾ ਦਰਦ ਸਾਰੇ ਦਰਦਾਂ ਤੋਂ ਵੱਧ ਕੇ ਹੁੰਦਾ। ਤੁਸੀਂ ਨਬੀ ਪਾਕ ਸੱਲਮ ਦੇ ਬਾਰੇ ਗੱਲ ਕਰਦੇ ਹੋ। ਜਾ ਕੇ ਉਹਦੇ ਮਦੀਨਾ ਸ਼ਰੀਫ ਜਿਹੜਾ ਜੁੱਤੀ ਨਹੀਂ ਪਾਉਂਦਾ ਹੈ। ਹਾਂਜੀ ਗੱਲ ਪਤਾ ਕੀ ਹੈ, ਕੋਈ ਵੀ ਇਨਸਾਨ ਹੈ ਨਾ ਉਹਦੇ ਜਿਹੜੇ ਮਤਲਬ ਅੱਲਾਹ ਪਾਕ ਕਿਸੇ ਦਾ ਦੇ ਛੜੇ ਨਾ ਉਹਦੇ ਪਿਛਲੇ ਜਰਮ ਨਹੀਂ ਫੋਲ ਕੇ ਉਹਦੇ ਅੱਗੇ ਕਰਨੇ ਚਾਹੀਦੇ। ਭਾਈ ਜਾਨ ਉਸ ਬੰਦੇ ਨੇ 10 ਲੱਖ ਰੁਪਏ ਦਾ ਤੁਹਾਨੂੰ ਕਾਰਡ ਬਣਾ ਕੇ ਦਿੱਤਾ, ਇੰਜੇ ਗੱਲ ਫੀ ਬੰਦਾ ਇਲਾਜ ਕਰਾ ਭਾਈ ਜੀ ਦੇ ਇਲਾਜ ਹੋਏ ਨੇ। ਹੋਏ ਨੇ। ਮੈਂ ਤਰੋਂ ਚੋਂ ਬੰਦਿਆਂ ਦੇ ਆਪਣੀਆਂ ਅੱਖਾਂ ਨਾਲ ਮੇਰੀ ਆਪਣੇ ਕੋਲਾਂ ਦਾ ਇਹ ਹੁਣ ਉਮਰ ਦੀ ਅੰਮੀ ਉਹਦਾ ਆਪਰੇਸ਼ਨ ਹੋਇਆ ਗੁਰਦੇ ਦਾ, ਬਿਲਕੁਲ ਫ੍ਰੀ ਹੋਇਆ। ਇਹਨਾਂ ਦਾ ਕਿਰਾਇਆ ਨਾ ਨਹੀਂ ਆਉਂਦਾ ਸੀ ਕਿ ਬਿਲਕੁਲ ਅੱਛਾ ਅੱਛਾ ਜ਼ਫਰ ਦਾ ਬਾਈਪਾਸ ਹੋਇਆ ਦਿਲ ਦਾ। ਇਹਨਾਂ ਦਾ ਕਿਰਾਇਆ ਨਾ ਠੀਕ 1 ਰੁਪਿਆ ਨਾ ਇਹਨਾਂ ਦਾ। ਨਾ ਗਾਵਾਂ ਬਣਾਈਆਂ ਗਈਆਂ ਸ਼ਹਿਰਾਂ ਵਿੱਚ ਉਹਨੇ ਬੜੇ ਕੰਮ ਕੀਤੇ। ਅਸੀਂ ਗਰੀਬ ਯਾਰ ਮੈਂ ਦਾ ਸੱਤਾ ਟੁੱਟ ਤੇ ਅਸੀਂ ਤੇ ਰਿਆਂ ਤੇ ਜ਼ਲੀਲ ਹੁੰਦੇ ਰਹੇ ਹੈ ਹੁਣ ਵੇਖਿਆ ਅੱਲਾ ਛੱਤ ਡੇਗ ਪਈ ਮੈਮ ਦੇ ਹਸਪਤਾਲ ਦੀ, 16 ਬੰਦੇ ਮਰ ਗਏ ਉੱਤੇ ਡਿੱਗੀ ਛੱਤ ਦੇ ਵਿੱਚ। ਮਰੀਜ਼ ਸਾਹਿਬ ਰੀ ਆਏ ਵੱਲ ਹੋਣ ਉੱਤੇ ਜੋ ਕਸੜੇ ਆ ਨਾ ਉਹ ਕੋਈ ਵੀ ਨਹੀਂ ਨਾ ਅੱਜ ਤੱਕ ਕਿਸੇ ਕੀਤਾ ਤੇ ਨਾ ਹੀ ਕਰ ਸਕਦਾ। ਕਿਸੇ ਦੀ ਜ਼ਰੂਰਤ ਹੀ ਨਹੀਂ ਹੈ। ਇਹ ਨਾਮ ਦਿਆ ਉਹਦੀਆਂ ਬੰਦ ਕੀਤਾ ਜਿਹੜਾ ਉਹਨੇ ਕੰਮ ਜਾ ਕਿੱਥੇ ਕੋ ਕੱਢਿਆ ਨਹੀਂ ਜਰਾ ਫਸਿਆ ਕੱਢਿਆ। ਉਹਨੇ ਆਖਿਆ ਜਿਸ ਜਿਹੜੇ ਮੈਂ ਮਰ ਜਾ ਪਰਚਾ ਕੀਤੇ ਆ ਰਿਆਂ ਕਹਿਣਾ ਕਿ ਉਹਨੇ ਨਕਾਹ ਦਾ ਵੀ ਕਸੜਿਆ ਨੇ ਵੀ ਨਕਾਹ ਚ ਵੀ ਉਹਨੂੰ ਸਜ਼ਾ ਦੇ ਸੀ ਤੂੰ ਨਕਾਹ ਕਿਉਂ ਕੀਤਾ? ਜਿਸ ਜਿਹੜੇ ਉਹਨੇ ਆਖਿਆ ਮੈਂ ਮਰ ਗਿਆ ਆਹਰੀ ਮੇਰੇ ਕੋਲ ਬਣੀ ਗੱਲ ਰਹਿ ਗਿਆ ਚੁੱਕਦਾ। ਇਹੋ ਜਿਹਾ ਬੰਦਾ ਕਿੱਥੋਂ ਲੱਭਣਾ ਨਹੀਂ? ਇਹ ਚਵਲ ਦੇ ਪੁੱਤਰ ਗੰਜੇ ਲੈ ਕੇ ਟੁੱਟ ਕੇ ਮੁਲਕ ਸਾਰੇ। 1-3 ਸਾਲ ਉਹਨੇ ਘੁੰਮਣ ਕੀਤੀ, ਉਹ ਵੀ ਉਹਨਾਂ ਨਾਲ ਕੀਤੀ ਹੈ ਤੁਹਾਡੀ ਸਾਰੇ ਹੋਰ ਇਕੱਠੇ ਹੋਏ ਨੇ। ਉਹ ਇਹਨਾਂ ਨੂੰ ਲਾ ਕੇ ਵੱਡੀ ਗੱਲ ਹੀ ਹੈ ਭਾਜੀ ਉਹ ਬੰਦੇ ਦੇਖਿਆ ਹੈ ਨਾ ਉਹ ਆਪੂ ਕਰਤਾ ਪਰ ਉਹਨੂੰ ਜਗੀਰ ਤਰੀਨ ਉਹਨੇ ਕੰਮ ਤੇ ਰਹਿ ਗਏ। ਉਹ ਸੱਚੇ ਰਹਿ ਗਏ। ਇੰਨੀ ਗੱਲ ਹੈ। ਜਿੰਨੀ ਕੁ ਮਾਰ ਉਹਦੇ ਬੰਦਿਆਂ ਖਾ ਲਈਏ ਨਾ। ਤਾਂ ਲੋਟੇ ਸਾਰੇ ਜਿੰਨੇ ਵੀ ਹੈ। ਮੇਰੀ ਗੱਲ ਸੁਣ ਭਾਜੀ ਸਾਡਾ ਮੁਲਕ ਹੀ ਸਾਰਾ ਲੋਟਿਆਂ ਦੇ ਵਿੱਚ ਫਿਰ ਕਰ ਕਰੇ ਕੇ ਰਹਿ ਗਏ ਨੇ ਜਿਹੜੇ ਸਹੀ ਉਹਦੇ ਨਾਲ ਵਾਕਿਆ ਵਫਾਦਾਰ ਹੈ। ਅੱਗੇ ਆ ਕੇ ਲੋਟੇ ਨਿਕਲ ਗਏ। ਨਹੀਂ ਉਹ ਗੱਲ ਸਹੀ ਹੈ, ਬਾਕੀ ਜਿਹੜਾ ਨਾ ਬੰਦੇ ਬੰਦਾ ਉਹ ਆ ਗਏ ਨੇ ਜਿਹੜੇ ਨਾ ਅਸਲ ਉਹਨਾਂ ਨੂੰ ਇਹ ਰੋਲਾ ਹੈ ਵੀ ਇਹ ਸਾਰੇ ਨਸ ਭੱਜ ਜਾਣੇ ਨੇ ਖਤਮ ਹੋ ਜਾਣੇ ਪਰ ਵੇਖ ਲੋ ਉਹ ਜਨਾ ਉੱਥੇ ਦਾ ਉੱਥੇ ਹੀ ਹਾਂਜੀ ਅਸਲ ਵਜ੍ਹਾ ਕਿ ਜਿਸ ਉਹਨਾਂ ਬੜੀ ਵਾਰੀ ਆਖਿਆ ਜਾਓ ਬਾਹਰ ਨਿਕਲ ਜਾ ਜੇਲੋਂ ਬਾਹਰ ਟੁਰ ਜਾ ਵਾਪਸ ਕਰੇ ਬਾਹਰ ਮੁਲਕ ਟੁਰ ਜਾ ਲੰਦਨ। ਉਹਨਾਂ ਆਖਿਆ ਮੇਰਾ ਮੁਲਕ ਮੈਂ ਕਿਉਂ ਛੱਡਾਂ, ਮੈਂ ਨਹੀਂ ਜਾਣਾ। ਉਹਦੇ ਨਾਲ ਦਾ ਨਾ ਵਾਕਿਆ ਜਹਾਂ ਨਹੀਂ ਆਇਆ ਉਹਨਾਂ ਨੂੰ ਸਾਲ ਸਾਡਣਾ ਇਹ ਨਹੀਂ ਸਾਹਿਬ ਥੋੜੇ ਨੇ ਤਰੀਕੇ ਦਾ ਮਾਫੀ ਮੰਗ ਕੇ ਤੇ ਲੰਦਨ ਕੁੜੀ ਵੀ ਦੇ ਕੇ ਤੇ ਨੱਸ ਜਾਂਦੇ ਨੇ। ਅਜੇ ਮੀਆਂ ਹੋਰੀ ਪੈ ਸਿਆਸਤਦਾਨ ਨੇ। ਸਿਆਸਤ ਦੇ ਕਹਿੰਦੀ ਚਵਲ ਚਵਲ ਅੱਛਾ ਸਿਆਸਤਦਾਨ ਜਿਹੜਾ ਧੀ ਨੂੰ ਦੇ ਸਕਦਾ ਵੀ ਆ ਧੀ ਲੈ ਲਓ ਮੇਰੀ। ਸਿਆਸਤਦਾਨ ਵਾਸਤੇ ਇੱਜ਼ਤ ਨਹੀਂ ਜ਼ਿਆਦਾ ਮਾਇਨੇ ਰੱਖਦੇ, ਉਹਦੇ ਵਾਸਤੇ ਆਪਣੀ ਕੁਰਸੀ ਮਾਇਨੇ ਰੱਖਦੀ ਹੈ। ਤਾਂ ਉਹ ਸਿਆਸਤਦਾਨ ਹੈ ਜ਼ਰਦਾਰੀ ਹੈ ਜਿਹੜਾ ਇਹ ਸਿਆਸਤਦਾਨ ਕਿਉਂ ਟਿਕੇ ਨਾ ਤੜੀ ਗਏ, ਇਹਨਾਂ ਨੂੰ ਇੱਜ਼ਤ ਬੇਇੱਜ਼ਤੀ ਦਾ ਕੋਈ ਅੱਛਾ ਨਹੀਂ। ਤੁਸੀਂ ਸਮਝਣਾ ਸਰਦਾਰੀ ਸਾਹਿਬ ਬੜੇ ਪਾਕ ਨੇ ਸਾਫ ਨੇ ਹਾਜੀ ਨੇ। ਦੋਨੇ ਬਗੈਰ ਕਹਿੰਦਾ ਦੋਨ ਜਿਹੜਾ ਬੰਦਾ ਜ਼ਰਦਾਰੀ ਦੇ ਨਾਲ ਰਲਦਾ ਹੈ ਉਹ ਕਿ ਪਾਕ ਸਾਫ ਹੋ ਸਕਦਾ ਮੈਨੂੰ ਦੱਸੋ ਨਾ। ਨਹੀਂ ਜੀ ਬਗੈਰ ਤੇ ਉਹਦੇ ਬਾਕੀ ਭਾਈ ਜਾਨ ਜਿਹਨੇ ਆਪਣੀ ਜ਼ਨਾਨੀ ਮਰਵਾ ਸਰੀ, ਜਿਹਨੇ ਆਪਣਾ ਸੋਹਰਾ ਮਰਵਾ ਸਰੀ, ਹਰ ਚੀਜ਼ ਮਰਵਾ ਸਰੀ। ਤੁਹਾਨੂੰ ਛੋਟੀ ਗੱਲ ਦੱਸਣਾ ਕਿ ਜਿਹੜਾ ਇਮਰਾਨ ਖਾਨ ਬੰਦਾ ਪੂਰੀ ਦੁਨੀਆ ਤੇ ਕਿੰਨੀ ਦੁਨੀਆ 10ਵੇਂ ਨੰਬਰ ਤੇ ਇੰਟੈਲੀਜੈਂਟ ਬੰਦਾ ਪੂਰੀ ਦੁਨੀਆ ਤੇ ਕਿੰਨੀ ਖੁਦਾਈ
ਕੋਈ ਹਿਸਟਰੀ ਦੇ ਵਿੱਚ 10ਵੇਂ ਨੰਬਰ ਤੇ ਬੰਦਾ ਇੰਟੈਲੀਜੈਂਟ ਮੰਨਦੀ ਇੱਕ ਵਾਰੀ ਟਰੰਪ ਨੇ ਆਖਿਆ ਨਾ ਪਤਾ ਨਹੀਂ ਕਿ ਵੀ ਮੁਸਲਮਾਨ ਗਿਆ ਵੀ ਜਿਹਨੇ ਦੱਸ ਉਹਨੇ ਉਸੇ ਟਾਈਮ ਜਨਾਬ 5 ਮਿੰਟ ਦੇ ਅੰਦਰ ਅੰਦਰ ਉਹਨੇ ਵੀ ਟਵੀਟ ਸੱਟੀ ਇਮਰਾਨ ਖਾਨ ਠੀਕ ਹੈ ਤੇ ਉਹ ਟਰੰਪ ਨੇ ਫਟਵਾ ਲੰਮਿਆ ਪੈ ਗਿਆ ਠੀਕ ਹੈ ਉਹ ਟਰੰਪ ਹੈ ਜਿਹਨੇ ਬੁਲਾਇਆ ਖੁਦ ਵੀ ਆ ਮੈਨੂੰ ਮੁਲਾਕਾਤ ਕਰ ਅੱਜ ਤੱਕ ਕਿਸੇ ਜਣੇ ਨੇ ਹਿੰਮਤ ਨਹੀਂ ਹੈ ਵੀ ਜਾ ਕੇ ਗੱਲ ਕਰਨੀ ਬਹਿ ਕੇ ਨਾ ਨਾ ਲੱਤ ਤੇ ਲੱਤ ਝਾੜ ਕੇ ਇਹਨਾਂ ਕੇ ਧਰੀਆਂ ਨਾ ਕਾਪੀਆਂ ਜੀਆਂ ਮੈਂ ਗਰੀਬ ਬਾਹਰ ਬੈਠੇ ਨਹੀਂ ਜਿੱਤੀ ਪਾਕਿਸਤਾਨ ਦੀ ਬਟ ਇਹ ਨਾ ਉਦੋਂ 2-3 ਦਿਨ ਪਹਿਲਾਂ